ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 5 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਾਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 60% ਦਾ ਕਰਜ਼ਾ ਮਾਫ ਕਰਵਾ ਸਕਦੇ ਨੇ। 888 888 99 14। ਹਰਨੇਕ ਸਿੰਘ ਪਾਬਲਾ, ਟੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਵੀਕਐਂਡ ਦੇ ਦੌਰਾਨ ਅਮਰੀਕਾ ਨੇ ਵੈਨਜ਼ੂਏਲਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਮਦੂਰੋ, ਉਸ ਨੂੰ ਚੱਕ ਲਿਆਂਦਾ ਸੀ ਤੇ ਵੱਖ-ਵੱਖ ਹੁਣ ਖਬਰਾਂ ਆ ਰਹੀਆਂ ਕਿੰਨਾ ਕੁ ਉੱਥੇ ਨੁਕਸਾਨ ਹੋਇਆ ਹੈਗਾ। ਪਰ ਅੱਜ ਜਿਹੜਾ ਡੀਪੋਜ਼ਡ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਆ, ਉਹਦੀ ਪਹਿਲੀ ਅਪੀਅਰੈਂਸ ਆ ਅਮਰੀਕਨ ਕੋਰਟ ਦੇ ਵਿੱਚ। ਨਾਰਕੋ ਟੈਰਰਿਜ਼ਮ ਚਾਰਜਸ ਉਹਦੇ ਉੱਤੇ ਜਿਹੜੇ ਆ ਲਾਏ ਗਏ ਆ, ਜਿਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਸਟੀਫਾਈ ਕੀਤਾ ਵੀ ਅਸੀਂ ਇਸ ਕਰਕੇ ਉਹਨੂੰ ਫੜ ਕੇ ਨਿਊਯਾਰਕ ਲੈ ਕੇ ਆਏ ਹੈਗੇ ਆ। ਮਦੂਰੋ ਆਲਰੇਡੀ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਆ ਈਸਟਰਨ ਟਾਈਮ ਦੇ ਮੁਤਾਬਕ 12 ਵਜੇ ਦੇ ਕਰੀਬ, ਤੇ ਹੁਣ ਸਾਡਾ 9:09 ਹੋ ਗਿਆ। ਆਲਰੇਡੀ ਉਹ ਜੱਜ ਦੇ ਸਾਹਮਣੇ ਆ ਤੇ ਲੀਗਲ ਪ੍ਰੋਸੀਡਿੰਗਸ ਉੱਥੇ ਚੱਲ ਰਹੀਆਂ ਹੈਗੀਆਂ। ਇਹ ਕਾਫੀ ਕਹਿੰਦੇ ਲੰਮੀ ਲੀਗਲ ਫਾਈਟ ਹੋਊਗੀ। ਇਸ ਦੋਨੋਂ ਤੀਵੀਂ ਆਦਮੀ ਨੂੰ ਆਰਮੀ ਗਾਰਡਸ ਦੇ ਨਾਲ ਲਿਆਂਦਾ ਗਿਆ ਹੈ ਬਰੁਕਲਿਨ ਜੇਲ੍ਹ, ਜਿੱਥੇ ਡਿਟੇਨ ਕੀਤਾ ਗਿਆ ਸੀ। ਮੈਨਹਟਨ ਕੋਰਟ ਹਾਊਸ ਦੇ ਵਿੱਚ ਲਿਆਂਦਾ ਗਿਆ ਤੇ ਇੱਕ ਮੋਟਰਕੇਡ ਜਿਹੜੀ ਆ ਉਹ ਮਦੂਰੋ ਦੇ ਨਾਲ ਬਿਲਕੁਲ ਜੇਲ੍ਹ ਤੋਂ 7:15 ਜਿਹੜਾ ਉੱਥੇ ਦਾ ਟਾਈਮ ਸੀ ਉਸ ਟਾਈਮ ਦੇ ਉੱਤੇ ਚੱਲੀ, ਜਿਹੜਾ ਤੇ ਮਦੂਰੋ ਨੂੰ ਹੌਲੀ-ਹੌਲੀ ਕਹਿੰਦੇ ਵੀ ਉੱਥੇ ਲੈ ਕੇ ਜਾਇਆ ਗਿਆ। ਜੀ ਬਿਲਕੁਲ। ਸੋ ਬੀਤੇ ਸ਼ਨੀਚਰਵਾਰ ਨੂੰ ਨਿਕੋਲਸ ਮਡੂਰੋ ਨੂੰ ਕਰਾਕਸ, ਜਿਹੜੀ ਵੈਨੇਜ਼ੁਏਲਾ ਦੀ ਰਾਜਧਾਨੀ ਆ, ਉੱਥੋਂ ਚੱਕ ਲਿਆਂਦਾ ਗਿਆ ਸੀਗਾ। ਪੂਰੀ ਜਿਹੜੀ ਫੌਜ ਨੇ ਬੜੀ ਗੁਪਤ ਤਰੀਕੇ ਦੇ ਨਾਲ ਜਿਹੜੀ ਕਾਰਵਾਈ ਨੂੰ ਅੰਜਾਮ ਇੱਕ ਹਿਸਾਬ ਦੇ ਨਾਲ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਦੇਖਣ ਵਾਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਰਹੀਆਂ, ਜਿੱਦਾਂ ਉਸ ਦਿਨ ਵੀ ਆਪਾਂ ਚਰਚਾ ਜਿਹੜੀ ਉਹ ਕੀਤੀ ਸੀਗੀ ਵੀ ਅੰਦਰ ਜਿਹੜੇ ਹੈਲੀਕਾਪਟਰ ਗਏ ਬਾਹਰ ਮੁਲਕ ਦੇ, ਉੱਥੇ ਜਦੋਂ ਆਪਣੇ ਬਹੁਤ ਸਾਰੇ ਹੋਰ ਏਅਰਫੋਰਸ ਦੇ ਜਿਹੜੇ ਪਲੇਨਸ ਆ ਉਹ ਰੈਡੀ ਜਿਹੜੇ ਉਹ ਸੀਗੇ। ਕ੍ਰਿਸਮਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇਸ ਸਟ੍ਰਾਈਕ ਦੀ ਇਜਾਜ਼ਤ ਦੇ ਦਿੱਤੀ ਸੀ, ਸਾਈਨ ਆਫ ਕਰ ਦਿੱਤਾ ਸੀਗਾ। ਸੋ ਜਦੋਂ ਹੀ ਆਪਣੇ ਫੌਜੀਆਂ ਨੂੰ, ਏਅਰਫੋਰਸ ਨੂੰ, ਟੀਮਸ ਨੂੰ ਜਿਹੜਾ ਮੌਕਾ ਮਿਲਿਆ ਤਾਂ ਉਹਨਾਂ ਨੇ ਵੈਨੇਜ਼ੁਏਲਾ ਦੇ ਵਿੱਚ ਜਾ ਕੇ ਦਾਖਲ ਹੋ ਕੇ ਕਰਾਕਸ ਤੋਂ ਜਿਹੜੇ ਮਡੂਰੋ ਤੇ ਉਸਦੀ ਵਾਈਫ ਆ ਸੀਲੀਆ ਫਲੋਰਸ, ਉਹਨਾਂ ਨੂੰ ਜਿਹੜਾ ਉੱਥੇ ਲੈ ਆਂਦਾ ਸੀ, ਚੱਕ ਜਿਹੜਾ ਉਹ ਲਿਆਂਦਾ ਸੀਗਾ। ਸੋ ਮਾਰਕੋ ਰੂਬੀਓ ਹੁਣਾਂ ਨੇ ਤੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਉਸ ਦਿਨ ਇਹੀ ਜਿਹੜਾ ਆਖਿਆ ਸੀਗਾ ਵੀ ਇਹ ਕਿਸੇ ਮੁਲਕ ਦੇ ਰਾਸ਼ਟਰਪਤੀ ਨੂੰ ਨਹੀਂ ਚੱਕਿਆ, ਇਹ ਸਾਡਾ ਵਾਂਟਡ ਬੰਦਾ ਸੀ, ਇੰਡਾਈਟਡ ਬੰਦਾ ਆ, ਜਿਸ ਦੇ ਉੱਤੇ ਨਾਰਕੋ ਟੈਰਰਿਜ਼ਮ ਦੇ, ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਵੀ ਉਹਦੇ ਚਾਰਜਿਸ ਦਾ ਸਾਹਮਣਾ ਜਿਹੜਾ ਇਸ ਨੂੰ ਹੁਣ ਕਰਨਾ ਪਵੇਗਾ। ਸੋ ਉੱਥੇ ਜਿਹੜੀਆਂ ਹਰਜੋਤ ਸਿੰਘ ਜੀ ਰਸ਼ੀਆ ਦੀਆਂ ਐਂਟੀ ਏਅਰਕ੍ਰਾਫਟ ਮਿਜ਼ਾਈਲਸ, ਐਂਟੀ ਏਅਰਕ੍ਰਾਫਟ ਡਿਫੈਂਸ ਸਿਸਟਮ ਉਹ ਵੀ ਲੱਗਾ ਹੋਇਆ ਸੀਗਾ। ਚਾਈਨਾ ਦੇ ਜਿਹੜੇ ਮੇਨ ਬੰਦੇ ਆ
ਉਸੇ ਹੀ ਰਾਤ ਨੂੰ ਮਤਲਬ ਜਿਸ ਦਿਨ ਇਹਨੂੰ ਚੱਕਿਆ ਗਿਆ ਉਸ ਤੋਂ ਇੱਕ ਸ਼ਾਮ ਪਹਿਲਾਂ ਕੁਝ ਘੰਟੇ ਪਹਿਲਾਂ ਮਡੂਰੋ ਦੇ ਨਾਲ ਮੁਲਾਕਾਤ ਕਰਕੇ ਆਏ ਸੀ। ਜਿੱਥੇ ਹੁਣ ਚਾਈਨੀਜ਼ ਐਡਾ ਵੱਡੀ ਡੈਲੀਗੇਸ਼ਨ ਗਈ ਹੈ, ਉਹਨਾਂ ਦੀ ਆਪਣੀ ਇੰਟੈਲੀਜੈਂਸ ਉੱਥੇ ਹੁੰਦੀ ਆ, ਰਸ਼ੀਆ ਵਾਲਿਆਂ ਦੀ ਆਪਣੀ ਇੰਟੈਲੀਜੈਂਸ ਜਿਹੜੀ ਉੱਥੇ ਹੁੰਦੀ ਆ, ਪਰ ਉਹ ਸਾਰੀਆਂ ਦੀਆਂ ਸਾਰੀਆਂ ਫੇਲ ਹੋ ਗਈਆਂ। ਸੋ ਇਹਦੇ ਵਿੱਚ ਅਮਰੀਕਾ ਦੀ ਜਿਹੜੀ ਕਹਿ ਲਓ ਵੀ ਫੌਜ ਦਾ ਤੇ ਇਹਨਾਂ ਦੀ ਇੰਟੈਲੀਜੈਂਸ ਦਾ ਤੇ ਇਹਨਾਂ ਦੀ ਕਮਿਊਨੀਕੇਸ਼ਨ ਦਾ ਤੋੜ ਜਿਹੜੇ ਇਸ ਟਾਈਮ ਟੌਪ ਦੇ ਮੁਲਕ ਮੰਨੇ ਜਾਂਦੇ ਆ, ਚਾਹੇ ਉਹ ਚੀਨ ਆ ਤੇ ਚਾਹੇ ਉਹ ਰਸ਼ੀਆ ਆ, ਉਹਨਾਂ ਦੇ ਕੋਲ ਤੋੜ ਨਹੀਂ ਰਿਹਾ। ਹਵਾਵਈ ਜਿਹੜੀ ਇੱਕ ਕੰਪਨੀ ਆ ਚਾਈਨਾ ਦੀ, ਜਿਸ ਦੇ ਉੱਤੇ ਡਿਪੈਂਡੈਂਟ ਆ ਚਾਈਨਾ ਆਪਣੀ ਇੰਟੈਲੀਜੈਂਸ ਦੇ ਲਈ, ਉਹ ਇੱਥੇ ਆ ਕੇ ਫੇਲ ਹੋ ਚੁੱਕੀ ਆ। ਹਵਾਵਈ ਨੂੰ ਆਲਰੇਡੀ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਾ ਆ। ਹਵਾਵਈ ਦੇ ਕੋਈ ਬਾੜੇ ਜਿਹੜੇ ਇੱਥੇ ਹਰਜੋਤ ਸਿੰਘ ਜੀ ਕਹਿ ਲਓ ਵੀ ਇਕਵਿਪਮੈਂਟ ਆ ਉਹ ਨਹੀਂ ਮਿਲਦਾ। ਕੈਨੇਡਾ ਦੇ ਵਿੱਚ ਹਵਾਵਈ ਦੀ ਜਿਹੜੀ ਮੇਨ ਮਾਲਕ ਆ ਉਸਦੀ ਕੁੜੀ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਕਰਕੇ ਜਿਹੜਾ ਉਹ ਰੱਖਿਆ ਸੀ। ਫਿਰ ਉਹਨਾਂ ਨੇ ਕੈਨੇਡੀਅਨਸ ਨੂੰ ਕਈਆਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ, ਫਿਰ ਇਵੈਂਚੁਅਲੀ ਜਿਹੜੀ ਉਹ ਛੱਡੀ ਜਿਹੜੀ ਉਹ ਗਈ ਸੀਗੀ। ਸੋ ਇੰਟੈਲੀਜੈਂਸ ਫੇਲੀਅਰ ਚਾਈਨਾ, ਵੈਨੇਜ਼ੁਏਲਾ ਤੇ ਰਸ਼ੀਆ ਦਾ ਜਿਹੜਾ ਉੱਥੇ ਵੱਡਾ ਰਿਹਾ। ਅਮਰੀਕਾ ਦੀ ਜਿਹੜੀ ਕਹਿ ਸਕਦੇ ਹਾਂ ਵੀ ਤਕਨੀਕ ਦਾ ਇਸ ਪੂਰੇ ਅਟੈਕ ਦੇ ਵਿੱਚ, ਇਸ ਪੂਰੇ ਮਡੂਰੋ ਨੂੰ ਚੱਕ ਕੇ ਲਿਆਉਣ ਦੇ ਵਿੱਚ ਝੰਡੀ ਜਿਹੜੀ ਉਹ ਰਹੀ ਹੈਗੀ ਆ। ਸੋ ਇਹ ਇੱਕ ਬੜਾ ਗੁੱਡ ਪੁਆਇੰਟ ਓਵਰਆਲ ਅਮਰੀਕਾ ਦੇ ਲਈ ਜਿਹੜਾ ਉਹ ਰਿਹਾ ਆ। ਪਿਛਲੇ ਕਈ ਸਮੇਂ ਤੋਂ ਇਹ ਚਰਚਾ ਜਿਹੜੀ ਚੱਲ ਰਹੀ ਸੀ ਵੀ ਜਿਹੜੇ ਚੀਨ ਵਾਲੇ ਆ ਉਹ ਅਮਰੀਕਾ ਨੂੰ ਮਿਲਟਰੀਲੀ ਟੈਕਨੋਲੋਜੀ ਦੇ ਵਿੱਚ ਪਛਾੜ ਜਿਹੜਾ ਹੋ ਸਕਦੇ ਆ, ਪਰ ਇਸ ਜਿਹੜੇ ਅਟੈਕ ਦੇ ਕੁਝ ਘੰਟਿਆਂ ਦੇ ਜਿਹੜੇ ਆਪਰੇਸ਼ਨ ਨੇ ਉਹ ਕਾਫੀ ਚੀਜ਼ਾਂ ਜਿਹੜੀਆਂ ਗਲਤ ਸਿੱਧ ਕਰ ਦਿੱਤੀਆਂ। ਬਾਕੀ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਦਬਦਬਾ ਜਿਹੜਾ ਉਹ ਕਾਇਮ ਜਿਹੜਾ ਆ ਉਹ ਕਰ ਦਿੱਤਾ ਇਸ ਅਟੈਕ ਦੇ ਨਾਲ, ਇਸ ਆਪਰੇਸ਼ਨ ਦੇ ਨਾਲ। ਜਿੱਦਾਂ ਤੁਸੀਂ ਦੱਸਿਆ ਵੀ ਇਸ ਨੂੰ ਹੁਣ ਜਿਹੜਾ ਮੈਨਹੈਟਨ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਅਦਾਲਤ ਦੇ ਜਿਹੜਾ ਉਹ ਸਾਹਮਣੇ ਆ। ਉਧਰ ਰਾਸ਼ਟਰਪਤੀ ਟਰੰਪ ਨੇ ਹੁਣ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਦਬਦਬਾ ਹੋਰ ਕਾਇਮ ਕਰਨ ਦੇ ਲਈ ਦੋ ਜਿਹੜੀਆਂ ਅਜਿਹੀਆਂ ਸਟੇਟਮੈਂਟ ਦਿੱਤੀਆਂ ਜਿਹਦੇ ਨਾਲ ਹੁਣ ਇੱਕ ਹਿਸਾਬ ਦੇ ਨਾਲ ਸਾਰੇ ਜਾਣੇ ਹੀ ਜਿੱਦਾਂ ਕਹਿ ਲਓ ਵੀ ਪੱਬਾਂ ਭਾਰ ਹੋਏ ਬੈਠੇ ਆ ਵੀ ਹੁਣ ਅਗਲਾ ਨੰਬਰ ਕਿਸ ਦਾ ਆ ਸਕਦਾ ਆ। ਕਿਊਬਾ ਨੂੰ ਤਾਂ ਉਸੇ ਹੀ ਦਿਨ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਗਈ ਸੀਗੀ ਮਾਰਕੋ ਰੂਬੀਓ ਹੁਣਾਂ ਦੇ ਦੁਆਰਾ ਵੀ ਜੇ ਮੈਂ ਕਿਊਬਨ ਹੋਵਾਂ, ਜੇ ਮੈਂ ਕਿਊਬਾ 'ਚ ਹੋਵਾਂ ਤਾਂ ਮੈਨੂੰ ਹੁਣ ਫਿਕਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਅਗਲੀ ਵਾਰੀ ਕਿਤੇ ਉਹਨਾਂ ਦੀ ਜਿਹੜੀ ਉਹ ਨਾ ਆ ਜਾਵੇ। ਅੱਜ ਜਿਹੜੇ ਰਾਸ਼ਟਰਪਤੀ ਟਰੰਪ 에ਅਰ ਫੋਰਸ 1 ਦੇ ਉੱਤੇ ਜਦੋਂ ਉਹ ਸਵਾਰ ਸੀਗੇ ਤਾਂ ਉਹਨਾਂ ਨੂੰ ਕੁਝ ਜਿਹੜੀਆਂ ਗੱਲਾਂ ਪੁੱਛੀਆਂ ਕਹੀਆਂ ਗਈਆਂ ਤਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮਿਲਟਰੀ ਆਪਰੇਸ਼ਨ ਫੋਕਸਡ ਔਨ ਕੋਲੰਬੀਆ ਗਵਰਨਮੈਂਟ, ਕਹਿੰਦੇ ਸਾਊਂਡਸ ਗੁੱਡ ਟੂ ਹਿਮ। ਸੋ ਹੁਣ ਕੋਲੰਬੀਆ ਵਾਲੇ ਪੱਬਾਂ ਭਾਰ ਜਿਹੜੇ ਉਹ ਹੋ ਗਏ ਹੋਣੇ ਆ ਵੀ ਸਾਨੂੰ ਹੁਣ ਪਤਾ ਨਹੀਂ ਵੀ ਅਗਲਾ ਨੰਬਰ ਜਿਹੜਾ ਉਹ ਉਧਰ ਨਾ ਆ ਜਾਵੇ। ਕੋਲੰਬੀਆ ਵੀ ਇੱਕ ਅਜਿਹਾ ਬਦਨਾਮ ਮੁਲਕ ਆ ਜਿੱਥੇ ਜਿਹੜਾ ਡਰੱਗ ਦਾ ਧੰਦਾ ਸ਼ਰੇਆਮ ਤੇ ਬੜੇ ਹੀ ਵੱਡੇ ਪੈਮਾਨੇ ਦੇ ਉੱਤੇ ਚੱਲਦਾ ਆ। ਪਾਬਲੋ ਐਸਕੋਬਾਰ ਕੋਲੰਬੀਆ ਤੋਂ ਹੀ ਸੀਗਾ, ਉਹਦੇ ਹੀ ਜੰਗਲਾਂ ਦੇ ਵਿੱਚ ਜਿਹੜਾ ਕੋਕੇਨ ਦੀ ਉੱਥੇ ਪੈਦਾਵਾਰ ਇੱਕ ਹਿਸਾਬ ਦੇ ਨਾਲ ਉਹ ਕਰਕੇ ਤੇ ਅਮਰੀਕਾ ਦੇ ਨਾਲ ਦੁਨੀਆ ਭਰ ਦੇ ਵਿੱਚ ਕੋਕੇਨ ਦਾ ਜਿਹੜਾ ਜਾਲ ਆ, ਨਾਰਕੋਟਿਕਸ ਦਾ ਜਿਹੜਾ ਜਾਲ ਆ, ਉਹਨਾਂ ਨੇ ਉੱਥੇ ਫਸਾਇਆ ਹੋਇਆ ਸੀਗਾ। ਉਹਨਾਂ ਦਾ ਧੜੱਲੇ ਦੇ ਨਾਲ ਉਹ ਕੁਝ ਕੋਲੰਬੀਆ ਦੇ ਇਲਾਕਿਆਂ ਦੇ ਵਿੱਚ ਪੂਰਾ ਜ਼ੋਰ ਜਿਹੜਾ ਉਹ ਚੱਲਦਾ ਆ। ਸੋ ਰਾਸ਼ਟਰਪਤੀ ਟਰੰਪ ਦਾ ਕੋਲੰਬੀਆ ਦੇ ਉੱਤੇ ਮਿਲਟਰੀ ਆਪਰੇਸ਼ਨ ਸਾਊਂਡਸ ਗੁੱਡ ਟੂ ਹਿਮ ਕਹਿਣ ਤੋਂ ਬਾਅਦ ਦੇ ਵਿੱਚ ਹੁਣ ਕੋਲੰਬੀਆ ਨੂੰ ਜਿਹੜੀ ਧੜਥੱਲੀ ਆ ਉਹ ਮੱਚ ਚੁੱਕੀ ਜਿਹੜੀ ਉਹ ਹੋਣੀ ਆ। ਸੋ ਕੋਲੰਬੀਆ ਨੇ ਹੁਣ ਅੱਗੋਂ ਇਹ ਬਿਆਨ ਦਿੱਤਾ ਆ ਜਿੱਥੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਕੋਲੰਬੀਆ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਸੀ ਟਰੰਪ ਹੁਣਾਂ ਨੂੰ, ਕਹਿੰਦੇ ਵੀ ਜਿਹੜੀ ਅਨਡਿਊ ਇੰਟਰਫੀਅਰੈਂਸ ਆ ਕੋਲੰਬੀਆ ਦੇ ਇੰਟਰਨਲ ਅਫੇਅਰ ਦੇ ਵਿੱਚ ਨਾ ਕਰੋ, ਇੰਟਰਨੈਸ਼ਨਲ ਲਾਅ ਦੇ ਵਿੱਚ। ਤੇ ਜਿਹੜੇ ਪੈਟਰੋ ਨੇ ਉੱਥੋਂ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ, ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਹੋਮਲੈਂਡ ਨੂੰ ਡਿਫੈਂਡ ਕਰਾਂਗੇ, ਚਾਹੇ ਜਿਹੜੇ ਟਰੰਪ ਆ ਉਹ ਜਿੰਨੀਆਂ ਮਰਜ਼ੀ ਧਮਕੀਆਂ ਜਿਹੜੀਆਂ ਉਹ ਦਿੰਦੇ ਰਹਿਣ। ਕਿਸੇ ਟਾਈਮ ਦੇ ਉੱਤੇ ਲੈਫਟਿਸਟ ਫਾਈਟਰ ਜਿਹੜੇ ਉਹ ਪੈਟਰੋ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਕੋਈ ਵੀ ਵਾਇਲੈਂਟ ਯੂਐਸ ਦੀ ਜਿਹੜੀ ਇੰਟਰਵੈਂਸ਼ਨ ਆ ਕੋਲੰਬੀਆ ਦੇ ਵਿੱਚ, ਜਿੱਦਾਂ ਦੀ ਉਹਨਾਂ ਨੇ ਵੈਨੇਜ਼ੁਏਲਾ ਦੇ ਵਿੱਚ ਕੀਤੀ ਆ, ਉਹਦਾ ਅਸੀਂ ਜਿਹੜਾ ਉਹ ਰਿਸਪੌਂਸ ਦੇਵਾਂਗੇ। ਉਹ ਕਹਿੰਦੇ ਵੀ ਮੈਂ ਸਹੁੰ ਖਾਧੀ ਸੀ ਵੀ ਵੈਪਨ ਕਦੀ ਜਿਹੜਾ ਉਹ ਟੱਚ ਨਹੀਂ ਕਰੂੰਗਾ, ਪਰ ਜੇ ਮੁਲਕ ਦੀ ਗੱਲ ਆਉਂਦੀ ਆ ਤਾਂ ਆਈ ਵਿਲ ਟੇਕ ਅਪ ਆਰਮਸ ਅਗੇਨ। ਜਿਹੜੇ ਪੈਟਰੋ ਆ ਉਹਨਾਂ ਨੇ ਇਸ ਹਮਲੇ ਦੀ ਕਾਫੀ ਜਿਹੜੀ ਨਿੰਦਾ ਆ ਟਰੰਪ ਹੋਣਾ ਦੇ ਇਸ ਹਮਲੇ ਦੀ ਵੈਨੇਜ਼ੁਏਲਾ ਦੇ ਵਿੱਚ ਉਹ ਕੀਤੀ ਹੈਗੀ ਆ।
ਅੱਜ ਜਦੋਂ ਟਰੰਪ ਹੋਣਾ ਨੇ ਕੋਲੰਬੀਆ ਦੇ ਉੱਤੇ ਪੋਸੀਬਲ ਮਿਲਟਰੀ ਸਟ੍ਰਾਈਕਸ ਦੀ ਗੱਲ ਕੀਤੀ ਹੈ ਡਰੱਗ ਟ੍ਰੈਫਿਕਿੰਗ ਨੂੰ ਰੋਕਣ ਦੇ ਬਾਬਤ, ਤਾਂ ਇਹ ਜਿਹੜਾ ਬਿਆਨ ਆ ਉਧਰੋਂ ਆਇਆ ਹੈ। ਇਹ ਦੋਨੋਂ ਹੀ ਲੀਡਰ ਟਰੰਪ ਤੇ ਪੈਟਰੋ ਇੱਕ ਦੂਜੇ ਨੂੰ ਗੁੱਥਾ ਗੁੱਥਾ ਕਹਿ ਲਓ ਵੀ ਇਨਸਲਟਸ ਟ੍ਰੇਡ ਅਕਸਰ ਕਰਦੇ ਹੀ ਜਿਹੜੇ ਉਹ ਰਹਿੰਦੇ ਆ, ਤੇ ਪਿਛਲੇ ਕੁਝ ਸਮੇਂ ਦੇ ਵਿੱਚ ਮਾਹੌਲ ਇਹਨਾਂ ਦੇ ਰਿਸ਼ਤਿਆਂ ਦਾ ਜਿਹੜਾ ਕਹਿ ਸਕਦੇ ਆ ਵੀ ਹੋਰ ਵੀ ਤਣਾਅਪੂਰਨ ਬਣ ਚੁੱਕਾ ਹੈਗਾ ਆ। ਸੋ ਪ੍ਰੈਜ਼ੀਡੈਂਟ ਨੇ ਵੀਕਐਂਡ ਦੇ ਉੱਤੇ ਪੈਟਰੋ ਨੂੰ ਕਿਹਾ ਸੀ ਵਾਚ ਹਿਜ਼, ਹੁਣ ਉਹ ਸ਼ਬਦ ਮੈਂ ਇੱਥੇ ਬੋਲ ਨਹੀਂ ਸਕਦਾ, ਵੀ ਜਦੋਂ ਵੈਨੇਜ਼ੁਏਲਾ ਨੂੰ ਕਹਿੰਦੇ ਵੀ ਨਿਕੋਲਸ ਮੈਡੂਰੋ ਨੂੰ ਉੱਥੋਂ ਚੱਕ ਲਿਆਂਦਾ ਸੀਗਾ ਤੇ ਕਹਿੰਦੇ ਵੀ ਇਲੀਗਲ ਇਹ ਮੰਨਿਆ ਗਿਆ ਇਸ ਐਕਸ਼ਨ ਨੂੰ ਕਈ ਜਿਹੜੇ ਇੰਟਰਨੈਸ਼ਨਲ ਲਾਅ ਦੇ ਸਕਾਲਰਸ ਆ ਉਸ ਦੇ ਜਿਹੜਾ ਉਹ ਮੁਤਾਬਕ, ਪਰ ਡਰੱਗ ਟ੍ਰੈਫਿਕਿੰਗ ਦੇ ਨਾਮ ਦੇ ਉੱਤੇ ਮੈਡੂਰੋ ਨੇ ਜੋ ਉੱਥੇ ਗੰਦ ਪਾਇਆ ਹੋਇਆ ਸੀਗਾ ਉਸ ਨੂੰ ਲੈ ਕੇ ਉੱਥੋਂ ਦੇ ਲੋਕ ਤੇ ਦੁਨੀਆ ਭਰ ਦੇ ਵਿੱਚ ਹੋਰ ਪਾਸਿਓਂ ਯੂਰਪੀਅਨ ਸੰਘ ਜਾਂ ਯੂਰਪੀਅਨ ਮੁਲਕ ਉਹਨਾਂ ਸਾਰਿਆਂ ਨੇ ਪੂਰਾ ਜਿਹੜਾ ਸਮਰਥਨ ਆ ਅਮਰੀਕਾ ਦੇ ਇਸ ਆਪਰੇਸ਼ਨ ਦਾ ਕੀਤਾ ਹੈਗਾ ਆ। ਜੀ ਬਿਲਕੁਲ। ਸੋ ਵੈਨੇਜ਼ੁਏਲਾ ਤੋਂ ਬਾਅਦ ਕੋਲੰਬੀਆ ਤੇ ਉਸ ਤੋਂ ਬਾਅਦ ਈਰਾਨ, ਗ੍ਰੀਨਲੈਂਡ, ਸਾਰਿਆਂ ਨੂੰ ਜਿਹੜਾ ਆ ਹੁਣ ਫਿਕਰ ਪਿਆ ਹੋਇਆ ਆ ਵੀ ਨੈਕਸਟ ਉਹਨਾਂ ਚੋਂ ਕੋਈ ਵੀ ਹੋ ਸਕਦਾ ਹੈਗਾ ਆ। ਮਦੂਰੋ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ ਆ, ਇਸ ਕਰਕੇ ਕੋਈ ਵੀ ਜਿਹੜਾ ਫਾਈਨੈਂਸ਼ੀਅਲੀ ਲਾਇਰ ਜਾਂ ਹੋਰ ਉਹਦੇ ਨਾਲ ਜਿਹੜਾ ਕਰੂਗਾ ਉਹਨੂੰ ਰਿਪਰੈਜ਼ੈਂਟ, ਉਹਨੂੰ ਪਹਿਲਾਂ ਪਰਮਿਸ਼ਨ ਲੈਣੀ ਪਊਗੀ। ਮਦੂਰੋ ਦੀ ਵਾਈਫ ਜਿਹੜੀ ਆ ਸਿਲੀਆ ਫਲੋਰਸ, ਉਹ ਵੀ ਕਸਟਡੀ ਦੇ ਵਿੱਚ ਆ। ਕਹਿੰਦੇ ਵੀ ਉਹਨੇ ਵੀ ਜਿਹੜਾ ਆ ਡੀਲਿੰਗ, ਜਿਹੜੀ ਡਰੱਗ ਡੀਲਿੰਗ ਆ ਉਹਦੇ ਵਿੱਚ ਉਹ ਇਨਵੋਲਵ ਰਹੀ ਹੈਗੀ ਆ। ਜਿਹੜਾ ਮਦੂਰੋ ਆ ਉਸ ਨੂੰ ਕਹਿੰਦੇ ਭਈ ਇੱਕ ਅਟਾਰਨੀ ਜਿਹੜਾ ਆ ਬੈਰੀ ਪੋਲੈਕ, ਬੜਾ ਟੌਪ ਦਾ ਟਰਾਇਲ ਲਾਇਰ ਹੈਗਾ ਆ, ਉਸ ਨੂੰ ਰਿਪਰੈਜ਼ੈਂਟ ਕਰੂਗਾ। ਇਹ ਉਹੀ ਆ ਜਿਹਨੇ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜ ਨੂੰ ਰਿਪਰੈਜ਼ੈਂਟ ਕੀਤਾ ਸੀ। ਫਲੋਰਸ ਜਿਹੜੀ ਉਹਦੀ ਵਾਈਫ ਆ ਉਹਨੂੰ ਟੈਕਸਸ ਦੇ ਅਟਾਰਨੀ ਮਾਰਕ ਡੌਨਲੇ, ਉਹ ਜੋ ਆ ਰਿਪਰੈਜ਼ੈਂਟ ਕਰਨ ਜਾ ਰਹੇ ਹੈਗੇ ਆ। 25 ਸਾਲਾਂ ਤੋਂ ਕਰਪਸ਼ਨ, ਅਬਿਊਜ਼ ਆਫ ਪਾਵਰ, ਡਰੱਗ ਦੇ ਵਿੱਚ ਇਨਵੋਲਵ, ਇਹ ਜਿਹੜੇ ਚਾਰਜਸ ਆ ਮਦੂਰੋ ਦੇ ਉੱਤੇ ਲਾਏ ਗਏ ਹੈਗੇ ਆ। ਸੋ ਯੂਐਨ ਦੇ ਵਿੱਚ ਵੀ ਅੱਜ ਮੀਟਿੰਗ ਚੱਲ ਰਹੀ ਆ। ਬਹੁਤ ਸਾਰੇ ਕਈ ਮੁਲਕ ਕਹਿ ਰਹੇ ਆ ਵੀ ਦੇਖੋ ਜੀ ਇਹ ਹੈਡ ਨੂੰ ਚੱਕ ਲਿਆ ਆ, ਇੱਦਾਂ ਚਾਰਜਸ ਨਹੀਂ ਲੱਗਣੇ ਚਾਹੀਦੇ, ਪਰ ਅਮਰੀਕਾ ਵਾਲੇ ਇਹ ਕਹਿ ਰਹੇ ਵੀ ਅਸੀਂ ਉਹਨੂੰ ਰਿਕੋਗਨਾਈਜ਼ ਨਹੀਂ ਕੀਤਾ। ਬਹੁਤ ਸਾਰੇ ਮੁਲਕਾਂ ਨੇ ਰਿਕੋਗਨਾਈਜ਼ ਨਹੀਂ ਕੀਤਾ ਕਿਉਂਕਿ ਜਿਹੜੀ ਉੱਥੇ ਆਪੋਜੀਸ਼ਨ ਦੀ ਲੀਡਰ ਆ ਉਹ ਇਲੈਕਸ਼ਨ ਦੇ ਵਿੱਚ ਜਿੱਤ ਗਈ ਸੀਗੀ। ਸੋ ਇਹ ਧੱਕੇ ਦੇ ਨਾਲ ਉੱਥੇ ਜਿਹੜਾ ਬੈਠਾ ਹੋਇਆ ਸੀ। ਸੋ ਮਡੂਰੋ ਦੇ ਤੇ ਉਸਦੀ ਵਾਈਫ ਦੇ ਤੇ ਦੋ ਹੋਰ ਪੋਲੀਟੀਸ਼ੀਅਨ ਤੇ ਉਹਦਾ ਜਿਹੜਾ ਸਨ ਆ, ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਉਹ ਟ੍ਰੈਨ ਦੇ ਅਰੰਗਾ ਜੋ ਗੈਂਗ ਆ ਉਹਨੂੰ ਵੀ ਜਿਹੜਾ ਲੀਡ ਕਰਦੇ ਹੈਗੇ ਆ। ਸੋ ਕਈ ਸਾਰੇ ਜਿਹੜੀ ਉਹਦੀ ਜਿਹੜੀ ਗਵਰਨਮੈਂਟ ਦੇ ਵਿੱਚ ਪੋਲੀਟੀਸ਼ੀਅਨਸ ਹੈਗੇ ਆ ਉਹ ਇਸ ਕੰਮ ਦੇ ਵਿੱਚ ਇਨਵੋਲਵ ਸੀਗੇ। ਇਸੇ ਕਰਕੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਯੂਐਸ ਜਿਹੜਾ ਆ ਉਹ ਇੰਚਾਰਜ ਆ ਵੈਨੇਜ਼ੁਏਲਾ ਦਾ, ਤੇ ਜਿਹੜੇ ਉੱਥੇ ਇੰਟਰਮ ਲੀਡਰਸ ਹੈਗੇ ਆ ਉਹਨਾਂ ਨੂੰ ਕੋਆਪਰੇਟ ਕਰਨਾ ਪਊਗਾ ਅਮਰੀਕਾ ਦੇ ਨਾਲ, ਤੇ ਜਿਹੜੇ ਜਿਹੜੇ ਵੀ ਲੋਕ ਇਸ ਕੰਮ ਦੇ ਵਿੱਚ ਇਨਵੋਲਵ ਸੀ ਤੇ ਉਹ ਸਾਨੂੰ ਫੜਾਣੇ ਪਊਗੇ। ਡੈਲਸੀ ਰੋਦਰੀਗਸ ਜੋ ਇੰਟਰਮ ਲੀਡਰ ਉੱਥੇ ਦੀ ਇਸ ਟਾਈਮ ਕੰਮ ਕਰ ਰਹੀ ਆ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਸੀ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਤੋਂ ਬਾਅਦ, ਤੇ ਉਹਦੇ ਨਾਲ ਜੋ ਮਾਰਕੋ ਰੂਬੀਓ ਆ ਉਹ ਮੰਨੇ ਵੀ ਹੈਗੇ ਆ ਵੀ ਮੇਰੀ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮਿਲਟਰੀ ਐਕਸ਼ਨ ਆ ਕੋਲੰਬੀਆ ਦੇ ਅਗੇਂਸਟ ਵੀ ਹੋ ਸਕਦਾ ਹੈਗਾ ਆ, ਕਿਊਬਾ ਦੇ ਅਗੇਂਸਟ ਵੀ ਜਿਹੜਾ ਹੋ ਸਕਦਾ ਹੈਗਾ। ਸੋ ਬਹੁਤ ਸਾਰੇ ਜਿਹੜੇ ਮੁਲਕਾਂ ਨੂੰ ਆ ਇਸ ਟਾਈਮ ਜਿਹੜਾ ਜਿਹੜਾ ਇੱਕ ਤਰ੍ਹਾਂ ਦਾ ਫਿਕਰ ਪਿਆ ਹੋਇਆ ਆ। ਨਾਟੋ ਦੇ ਅਲਾਈ ਡੈਨਮਾਰਕ, ਉਹਨਾਂ ਨੇ ਵੀ ਕਿਹਾ ਵੀ ਸਾਡਾ ਜਿਹੜਾ ਏਰੀਆ ਆ ਗ੍ਰੀਨਲੈਂਡ ਉਹ ਵੀ ਇਸ ਟਾਈਮ ਖਤਰੇ ਦੇ ਵਿੱਚ ਆ, ਵੀ ਪਤਾ ਨਹੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਉਸ ਸੰਬੰਧ ਦੇ ਵਿੱਚ ਕੀ ਕਰਨਾ ਹੈਗਾ ਆ। ਟਰੰਪ ਉਹਨਾਂ ਨੇ ਇਹ ਕਿਹਾ ਹੈ ਵੀ ਵੈਨੇਜ਼ੁਏਲਾ ਨੇ ਬਹੁਤ ਸਾਰਾ ਜਿਹੜਾ ਆ ਯੂਐਸ ਦਾ ਆਇਲ ਉਹ ਚੋਰੀ ਕੀਤਾ ਹੈਗਾ ਆ, ਕਿਉਂਕਿ ਜੋ ਅਮਰੀਕਨ ਕੰਪਨੀਆਂ ਨੇ ਪਲੇ ਕਰਨਾ ਹੈ ਹੁਣ ਉਸ ਕੰਟਰੀ ਦੇ ਪੈਟਰੋਲੀਅਮ ਇੰਡਸਟਰੀ ਦੇ ਵਿੱਚ ਡਿਵੈਲਪ ਕਰਨ ਦੇ ਲਈ। 1900s ਦੇ ਅਰਲੀ ਦੇ ਵਿੱਚ ਵੀ ਕਹਿੰਦੇ ਸਪੋਰਟ ਕੀਤੀ ਸੀ, ਪਰ 20th ਸੈਂਚੁਰੀ ਦੇ ਵਿੱਚ ਜਿਹੜੇ ਵੈਨੇਜ਼ੁਏਲਾ ਤੇ ਇਹਨਾਂ ਦੀ ਜਿਹੜੀ ਇੰਡਸਟਰੀ ਆ ਉਹਨਾਂ ਨੇ ਪ੍ਰੋਡਕਸ਼ਨ ਬੰਦ ਕਰ ਦਿੱਤੀ ਤੇ ਪੂਰੀ ਤਰ੍ਹਾਂ ਜਿਹੜਾ ਮੁਲਕ ਆ ਉਸ ਨੂੰ ਮੈਸ ਅਪ ਕਰ ਦਿੱਤਾ, ਜਦ ਕਿ ਉਹ ਆਪ ਅਮੀਰ ਬਣਦੇ ਰਹੇ ਤੇ ਲੋਕ ਜਿਹੜੇ ਆ ਉੱਥੇ ਦੇ ਬਹੁਤ ਸਾਰੇ ਜਿਹੜੇ ਗਰੀਬ ਹੁੰਦੇ ਰਹੇ ਹੈਗੇ ਆ। ਸਟੀਵ ਬੈਲਡੈਕ ਪ੍ਰੋਫੈਸਰ ਹੈਗੇ ਜਾਰਜ ਟਾਊਨ ਯੂਨੀਵਰਸਿਟੀ ਲਾ ਸੈਂਟਰ ਦੇ, ਉਹਨਾਂ ਨੇ ਇਹ ਕਿਹਾ ਵੀ ਮਦੂਰੋ ਜੋ ਆ ਕਾਫੀ ਜ਼ਿਆਦਾ ਜਿਹੜੇ ਆਬਜੈਕਸ਼ਨਸ ਆ ਇਸ ਪ੍ਰੋਸੀਕਿਊਸ਼ਨ ਦੇ ਵਿੱਚ ਰੇਜ਼ ਕਰੂਗਾ,
ਕਿ ਉਹਦੀ ਜਿਹੜੀ ਆ ਅਰੈਸਟ ਆ ਉਹ ਅਨਲॉफुल ਹੈਗੀ ਆ। ਇਹ ਸੇਮ ਕਹਿੰਦੇ ਉਸ ਤਰ੍ਹਾਂ ਜਿਸ ਤਰ੍ਹਾਂ ਪਨਾਮਾ ਦਾ ਜਿਹੜਾ ਡਿਕਟੇਟਰ ਆ ਉਸ ਟਾਈਮ ਉਹਨੂੰ ਉੱਥੇ ਚੱਕ ਕੇ ਲਿਆਏ ਸੀਗੇ, ਉਹਦੇ ਤੇ ਵੀ ਇਦਾਂ ਹੀ ਉਹ ਕਹਿ ਰਹੇ ਸੀ ਵੀ ਨਹੀਂ ਜੀ ਇਹ ਗਲਤ ਹੈਗਾ ਆ। ਯੂਐਸ ਨੇ ਡਿਫੈਂਡ ਕੀਤਾ ਆ ਮਦੂਰੋ ਦਾ ਅਰੈਸਟ ਯੂਐਨ ਦੇ ਵਿੱਚ, ਤੇ ਉਹਨਾਂ ਨੇ ਇਹ ਕਿਹਾ ਆ ਵੀ ਲਾ ਇਨਫੋਰਸਮੈਂਟ ਸਾਡਾ ਆਪਰੇਸ਼ਨ ਸੀਗਾ, ਕਿ ਨਾਰਕੋ ਟੈਰਰਿਜ਼ਮ ਨੂੰ ਖਤਮ ਕਰਨਾ, ਇਸੇ ਕਰਕੇ ਅਸੀਂ ਜਿਹੜਾ ਅਟੈਕ ਕੀਤਾ ਹੈਗਾ ਆ। ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਡੂਰੋ ਜੋ ਹੈਗਾ ਆ ਤੇ ਉਹਦੀ ਵਾਈਫ ਦੋਨੋਂ ਹੀ ਅੱਜ ਕੋਰਟ ਦੇ ਵਿੱਚ ਪੇਸ਼ ਹੋਣ ਜਾ ਰਹੇ। ਆਪਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਕਰ ਰਹੀ ਆ, ਬਹੁਤ ਸਾਰੇ ਜਿਹੜੇ ਮੁਲਕ ਆ ਉਹ ਦੱਬੀ ਆਵਾਜ਼ 'ਚ ਗੱਲ ਕਰ ਰਹੇ ਆ, ਕੋਈ ਓਪਨਲੀ ਨਹੀਂ ਜਿਹੜਾ ਆ ਉਲਟਾ ਆ ਅਮਰੀਕਾ ਦੇ ਇਸ ਐਕਸ਼ਨ ਤੇ। ਮਮਦਾਨੀ ਨੇ ਇਹ ਕਿਹਾ ਆ ਵੀ ਜੋ ਮਦੂਰੋ ਨੂੰ ਇੱਥੇ ਚੱਕ ਕੇ ਲਿਆਇਆ ਗਿਆ ਆ ਉਹ ਗਲਤ ਗੱਲ ਹੈਗੀ ਆ, ਜੋ ਨਵੇਂ ਚੁਣੇ ਜਿਹੜੇ ਨਿਊਯਾਰਕ ਦੇ ਮੇਅਰ ਹੈਗੇ ਆ। ਸੋ ਮਾਰਕ ਡੌਨਲੀ ਇਹ ਬੜਾ ਟੌਪ ਦਾ ਵਕੀਲ ਹੈਗਾ ਆ, ਜੋ ਮਦੂਰੋ ਦੀ ਜਿਹੜੀ ਵਾਈਫ ਆ ਉਸ ਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਹੈਗਾ ਆ। ਕਿਊਬਾ ਵਾਲੇ ਕਹਿ ਰਹੇ ਆ ਵੀ ਹਵਾਨਾ ਦੀ ਇੰਟੈਲੀਜੈਂਸ ਤੇ ਮਿਲਟਰੀ ਟਾਈਜ਼ ਜਿਹੜੀਆਂ ਐਕਸਪੋਜ਼ ਹੋਈਆਂ ਹੈਗੀਆਂ ਆ ਮਡੂਰੋ ਰੇਡ ਦੇ ਵਿੱਚ, ਇਹ ਅਮਰੀਕਾ ਵਾਲੇ ਕਹਿ ਰਹੇ ਆ ਵੀ ਕਿਊਬਾ ਵਾਲੇ ਉਹਨਾਂ ਦੇ ਨਾਲ ਰਲੇ ਹੋਏ ਸੀ ਵੈਨਜ਼ੂਏਲਾ ਦੇ ਲੀਡਰ ਦੇ ਨਾਲ। ਈਵਨ ਇੱਥੇ ਤੱਕ ਵੀ ਕਿਹਾ ਗਿਆ ਵੀ ਉਹਦੀ ਜਿਹੜੀ ਸਿਕਿਉਰਿਟੀ ਦੇ ਵਿੱਚ ਬਹੁਤ ਸਾਰੇ ਲੋਕ ਕਿਊਬਾ ਦੇ ਸੀਗੇ। ਸੋ ਚਾਈਨਾ ਵਾਲੇ ਪਤਾ ਨਹੀਂ ਕਿੱਧਰ ਗਏ, ਜਿਹੜੇ ਇੱਕ ਦਿਨ ਪਹਿਲਾਂ ਜਿਹੜੀ ਉੱਥੇ ਮੀਟਿੰਗ ਕਰ ਰਹੇ ਸੀ। ਚਾਈਨਾ ਨੇ ਬਹੁਤ ਜ਼ਿਆਦਾ ਜਿਹੜਾ ਮਨੀ ਆ ਉਹ ਵੈਨਜ਼ੂਏਲਾ ਦੇ ਵਿੱਚ ਇਨਵੈਸਟ ਕੀਤਾ ਹੋਇਆ ਹੈਗਾ। ਜਿਹੜਾ ਵੈਨੇਜ਼ੁਏਲਾ ਦਾ ਹਰਜੋਤ ਸਿੰਘ ਜੀ ਤੇਲ ਦਾ ਵੀ ਮਸਲਾ ਉੱਠਦਾ ਨਾ, ਵੀ ਤੇਲ ਦੇ ਉੱਤੇ ਕਬਜ਼ਾ ਜਾਂ ਜਿੱਦਾਂ ਵੀ ਆ, ਚਲੋ ਉਹ ਹਰ ਇੱਕ ਜਣਾ ਆਪੋ ਆਪਣੇ ਤਰੀਕੇ ਦੇ ਨਾਲ ਗੱਲਾਂ ਜਿਹੜੀਆਂ ਉਹ ਕਰਦਾ ਆ। ਈਰਾਨ ਤੋਂ ਜਿਹੜਾ ਤੇਲ ਲਿਆ ਕੇ ਉਹ ਪਹਿਲੋਂ ਥੱਲੇ ਸਿੱਟਿਆ ਜਾਂਦਾ, ਕਿਉਂਕਿ ਇੱਥੇ ਦਾ ਜਿਹੜਾ ਤੇਲ ਆ ਉਹ ਬੜਾ ਗੰਦਾ ਤੇਲ ਮੰਨਿਆ ਜਾਂਦਾ ਹੈ, ਵੀ ਉਹਨੂੰ ਰਿਫਾਈਨ ਕਰਨ ਦੇ ਵਿੱਚ ਜ਼ੋਰ ਜ਼ਿਆਦਾ ਲੱਗਦਾ ਆ। ਸੋ ਈਰਾਨ ਤੋਂ ਕੱਚਾ ਤੇਲ ਪਹਿਲਾਂ ਬੋਰ ਦੇ ਨਾਲ ਹੇਠਾਂ ਪਾਇਆ ਜਾਂਦਾ, ਉਹ ਤੇਲ ਦੇ ਨਾਲ ਮਿਲਾਇਆ ਜਾਂਦਾ, ਫਿਰ ਉਹਨੂੰ ਕੱਢ ਕੇ ਰਿਫਾਈਨ ਕੀਤਾ ਜਾਂਦਾ। ਸੋ ਇਸ ਲਈ ਵੈਨੇਜ਼ੁਏਲਾ ਦੇ ਵਿੱਚ ਚਾਹੇ ਤੇਲ ਦੇ ਭੰਡਾਰ ਸਭ ਤੋਂ ਜ਼ਿਆਦਾ ਨੇ, ਪਰ ਡਰਟੀ ਆਇਲ ਹੋਣ ਦੇ ਕਰਕੇ ਉੱਥੋਂ ਜਿਹੜੇ ਤੇਲ ਨੂੰ ਰਿਫਾਈਨ ਕਰਨਾ ਓਨਾ ਹੀ ਜ਼ਿਆਦਾ ਜਿਹੜਾ ਉਹ ਔਖਾ ਆ। ਇਸ ਟਾਈਮ ਅਮਰੀਕਾ ਦੇ ਵਿੱਚੋਂ ਜੇ ਇੱਕ ਸ਼ੈਵਰਨ ਕੰਪਨੀ ਹੀ ਸਿਰਫ ਵੈਨੇਜ਼ੁਏਲਾ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ। ਹੋਰ ਜੇ ਕੰਪਨੀਆਂ ਆਉਣੀਆਂ ਤੇ ਬਿਲੀਅਨਸ ਆਫ ਡਾਲਰ ਦਾ ਨਵਾਂ ਇਨਫਰਾਸਟ੍ਰਕਚਰ ਤਿਆਰ ਕਰਨਾ ਪੈਣਾ ਹੈ। ਕੀ ਉਹ ਕੰਪਨੀਆਂ ਇਸ ਦੇ ਵਿੱਚ ਇਨਵੈਸਟ ਕਰਨਗੀਆਂ? ਟਰੰਪ ਹੋਣਾ ਨੇ ਤਾਂ ਉਦਣ ਇਸ ਤਰੀਕੇ ਦੇ ਨਾਲ ਆਖਿਆ ਸੀਗਾ। ਸੋ ਜਿਹੜੀ ਤੁਸੀਂ ਦੱਸਿਆ ਵੀ ਹੁਣ ਵੈਨੇਜ਼ੁਏਲਾ ਦੀ ਐਕਟਿੰਗ ਪ੍ਰੈਜ਼ੀਡੈਂਟ ਡੈਲਸੀ ਰੋਡਰੀਗਜ਼ ਆ, ਉਸਨੇ ਗੱਲਬਾਤ ਜਿੱਦਾਂ ਤੁਸੀਂ ਕਿਹਾ ਵੀ ਮਾਰਕੋ ਰੂਬੀਓ ਦੇ ਨਾਲ ਕੀਤੀ ਆ। ਉਹਨੇ ਟੋਨ ਡਾਊਨ ਕੀਤਾ ਹੈ ਕ੍ਰਿਟਿਸਿਜ਼ਮ ਨੂੰ ਅਮਰੀਕਾ ਦਾ, ਤੇ ਉਹਨੇ ਇਹ ਬਿਆਨ ਦਿੱਤਾ ਹੀ ਦੈਟ ਸ਼ੀ ਇਜ਼ ਰੈਡੀ ਟੂ ਵਰਕ ਵਿਦ ਦ ਯੂਐਸ। ਸੋ ਕਹਿੰਦੇ ਵੀ ਬੈਲੈਂਸ ਤੇ ਰਿਸਪੈਕਟਫੁਲ ਰਿਲੇਸ਼ਨ ਉਹ ਵਾਸ਼ਿੰਗਟਨ ਦੇ ਨਾਲ ਇਸ ਟ੍ਰਾਂਜੀਸ਼ਨ ਦੇ ਦੌਰਾਨ ਉੱਥੇ ਰੱਖਣਾ ਚਾਹੁੰਦੀ ਆ। ਆਪੋਜੀਸ਼ਨ ਦੀ ਜਿਹੜੀ ਪਾਰਟੀ ਦੀ ਲੀਡਰ ਆ ਉਹਨੂੰ ਲੱਗਦਾ ਨਹੀਂ ਵੀ ਅਜੇ ਸੱਤਾ ਜਿਹੜੀ ਆ ਉਸਦੇ ਹੱਥ ਦੇ ਵਿੱਚ ਆਉਣ ਵਾਲੀ ਹੈਗੀ ਆ। ਜਿੱਦਾਂ ਮਮਦਾਨੀ ਨੇ ਹਰਜੋਤ ਸਿੰਘ ਜੀ ਉਲਟ ਬੋਲਿਆ, ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਉਹ ਵੀ ਇਸ ਹਮਲੇ ਦੇ ਉਲਟ ਜਿਹੜੀ ਉਹ ਬੋਲੀ ਆ। ਇਹ ਜਿਹੜਾ ਉਸਨੇ ਕਿਹਾ ਵੀ ਅਮਰੀਕਾ ਜਿਹੜਾ ਸਰਕਾਰ ਦੀ ਨੈਵਰ ਐਂਡਿੰਗ ਮਿਲਟਰੀ ਅਗਰੈਸ਼ਨ ਆ ਤੇ ਫੋਰਨ ਵਾਰਸ ਦੀ ਸਪੋਰਟ ਆ, ਉਸ ਤੋਂ ਜਿਹੜੇ ਅਮਰੀਕਨਸ ਆ ਉਹ ਇਸ ਟਾਈਮ ਗੁੱਸੇ ਦੇ ਵਿੱਚ ਹੈਗੇ ਨੇ। ਤੇ ਕਹਿੰਦੇ ਵੀ ਜਿਹੜੇ ਮਾਗਾ ਵਾਲੇ ਆ ਇਹ ਹੁਣ ਸੋਚ ਰਹੇ ਹੋਣਗੇ ਵੀ ਇਹ ਤਾਂ ਲੜਾਈਆਂ ਬੰਦ ਕਰਾਉਣ ਦੇ ਲਈ ਇਹਨਾਂ ਨੇ ਵੋਟ ਪਾਈ ਸੀਗੀ ਟਰੰਪ ਹੁਣਾਂ ਨੂੰ, ਤੇ ਇੱਥੇ ਇਹਨਾਂ ਨੇ ਇਹੀ ਕੰਮ ਜਿਹੜਾ ਉਹ ਕਰ ਦਿੱਤਾ। ਬੋਏ ਵਰ ਵੀ ਰੋਂਗ। ਉਹਨਾਂ ਨੇ ਜਿਹੜੇ ਲੋਕਾਂ ਨੇ ਵੋਟ ਪਾਈ ਆ ਉਹਨਾਂ ਦੇ ਕਈ ਲੋਕਾਂ ਦੇ ਜਿਹੜੇ ਖਿਆਲਾਤ ਆ ਉਹਨਾਂ ਨੂੰ ਆਪਣੇ ਤਰਫੋਂ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਹੈਗਾ ਆ। ਸੋ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬਾਮ, ਉਹਨੇ ਕਿਹਾ ਵੀ ਜਿਹੜਾ ਅਮਰੀਕਾਜ਼ ਪੂਰੇ ਸੰਦਰਭ ਦੇ ਵਿੱਚ ਜਿਹੜਾ ਲੈਟਿਨ ਅਮਰੀਕਾ ਤੇ ਨਾਰਥ ਅਮਰੀਕਾ ਨੂੰ ਇਕੱਠੇ ਦੋਨਾਂ ਕੰਟੀਨੈਂਟਸ ਨੂੰ ਮਿਲਾ ਕੇ ਜਿਹੜਾ ਅਮਰੀਕਾਜ਼ ਆਖ ਦਿੱਤਾ ਜਾਂਦਾ ਆ, ਉਹ ਕਹਿੰਦੇ ਵੀ ਕਿਸੇ ਇੱਕ ਸ਼ਕਤੀ ਦਾ ਨਹੀਂ, ਕਿਸੇ ਇੱਕ ਤਾਕਤ ਦਾ ਜਿਹੜਾ ਅਮਰੀਕਾਜ਼ ਨਹੀਂ ਹੈਗਾ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਗੁੱਥਮ ਗੁੱਥਾ ਜਿਹੜਾ ਉਹ ਚੱਲ ਰਿਹਾ। ਲੈਟਿਨ ਅਮਰੀਕਾ ਦੇ ਬਹੁਤੇ ਮੁਲਕਾਂ ਨੇ ਅਰਜਨਟੀਨਾ ਨੂੰ ਛੱਡ ਕੇ ਜਿਹੜਾ ਅਲ ਸਲਵਾਡੋਰ ਵਾਲੇ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਨਿੰਦਾ ਕੀਤੀ ਆ। ਕੈਨੇਡਾ ਨੇ ਸਾਥ ਦਿੱਤਾ, ਯੂਰਪੀਅਨ ਸੰਘ ਨੇ ਜਿਹੜਾ ਉਹ ਇਸ ਦੇ ਵਿੱਚ ਸਾਥ ਦਿੱਤਾ ਆ, ਚੀਨ ਨੇ ਮਾੜਾ ਆਖਿਆ, ਰਸ਼ੀਆ ਨੇ ਵੀ ਮਾੜਾ ਆਖਣਾ ਹੀ ਆਖਣਾ ਸੀਗਾ, ਕਿਉਂਕਿ ਉਹਨਾਂ ਦਾ ਤਾਂ ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਹੀ ਫੇਲ ਜਿਹੜੇ ਉਹ ਹੋ ਗਏ, ਉਹ ਕਰ ਹੀ ਕੁਛ ਨਹੀਂ ਸਕੇ। ਉਹ ਪ੍ਰੈਜ਼ੀਡੈਂਟ ਦੀ ਦੇਖੋ, ਇੱਕ ਮੁਲਕ ਦਾ ਪ੍ਰੈਜ਼ੀਡੈਂਟ ਆ, ਉਹਦੀ ਪਤਾ ਨਹੀਂ ਕਿੱਦਾਂ ਦੀ ਸ਼ਕਤੀ ਹੋਊਗੀ, ਮਿਲਟਰੀ ਸ਼ਕਤੀ ਜਿਹੜੀ ਉਹ ਹੋਊਗੀ।
ਤੇ ਉਹ ਕੁਛ ਕਰ ਹੀ ਨਹੀਂ ਸਕੇ ਤੇ ਉਹ ਉਹਨਾਂ ਦਾ ਸੋ ਕਾਲਡ ਲੀਡਰ ਨੂੰ ਜਿਹੜਾ ਉੱਥੋਂ ਘਰੋਂ ਹੀ ਜਿਹੜਾ ਉਹ ਚੱਕ ਕੇ ਲੈ ਗਏ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਸੋ ਕਾਫੀ ਕੁਛ ਚੇਂਜ ਜਿਹੜਾ ਉਹ ਇਸ ਦੇ ਵਿੱਚ ਆ ਰਿਹਾ ਹੈਗਾ ਆ। ਮਚਾਡੋ ਜਿਹੜੀ ਆਪੋਜੀਸ਼ਨ ਲੀਡਰ ਆ ਮਾਰੀਆ ਕੋਰੀਨਾ ਮਚਾਡੋ, ਉਹਨੇ ਵੈਨੇਜ਼ੁਏਲਸ ਦੇ ਵੱਲੋਂ ਰਾਸ਼ਟਰਪਤੀ ਟਰੰਪ ਹੁਣਾਂ ਦਾ ਜਿਹੜਾ ਧੰਨਵਾਦ ਕਰਦੇ ਆਖਿਆ ਵੀ ਵੈਨੇਜ਼ੁਏਲਾ ਦੇ ਲਈ ਜਿਹੜੀ ਆਜ਼ਾਦੀ ਆ ਹੁਣ ਬਿਲਕੁਲ ਨਜ਼ਦੀਕ ਆ। ਫਰੀडम ਆਫ ਵੈਨੇਜ਼ੁਏਲਾ ਇਜ਼ ਨੀਅਰ। ਸੋ ਕਹਿੰਦੇ ਵੀ 30 ਮੁਲਕਾਂ ਦੇ ਵਿੱਚ 130 ਸ਼ਹਿਰਾਂ ਦੇ ਵਿੱਚ ਲੋਕਾਂ ਨੇ ਬਾਹਰ ਨਿਕਲ ਕੇ ਮਡੂਰੋ ਦੀ ਗ੍ਰਿਫਤਾਰੀ, ਉਸ ਨੂੰ ਹਿਰਾਸਤ 'ਚ ਲਏ ਜਾਣ ਦੀ ਖੁਸ਼ੀ ਜਿਹੜੀ ਆ ਉਹ ਮਨਾਈ ਹੈਗੀ ਆ। ਸੋ ਗ੍ਰੀਨਲੈਂਡ ਦੇ ਸੰਦਰਭ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਹੁਣ ਰਾਸ਼ਟਰਪਤੀ ਟਰੰਪ ਨੇ ਅੱਖ ਜਿਹੜੀ ਉੱਥੇ ਵੀ ਗੱਡ ਲਈ ਹੈਗੀ ਆ, ਜਿੱਥੇ ਕੋਲੰਬੀਆ ਤੇ ਕਿਊਬਾ ਨੂੰ ਧਮਕੀ ਦਿੱਤੀ ਆ, ਉੱਥੇ ਗ੍ਰੀਨਲੈਂਡ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਵੀ ਹਾਂ ਸਾਨੂੰ ਗ੍ਰੀਨਲੈਂਡ ਚਾਹੀਦਾ ਆ, ਵੀ ਵੀ ਨੀਡ ਗ੍ਰੀਨਲੈਂਡ। ਤੇ ਉਹਦੇ ਡੈਨਮਾਰਕ ਨੇ ਅੱਜ ਨਾਲ ਦੇ ਨਾਲ ਹੀ ਇਸ ਬਿਆਨ ਤੋਂ ਬਾਅਦ ਚ ਯੂਐਸ ਨੂੰ ਅਪੀਲ ਕੀਤੀ ਆ ਵੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਆ, ਸੋਵਰੇਨਿਟੀ ਆ ਕਿਸੇ ਮੁਲਕ ਦੀ, ਉਸ ਦੀ ਜਿਹੜੀ ਆ ਤੁਸੀਂ ਰਿਸਪੈਕਟ ਕਰੋ, ਉਸ ਦੀ ਇੱਜ਼ਤ ਜਿਹੜੀ ਉਹ ਕਰੋ। ਡੋਨਲਡ ਟਰੰਪ ਹੁਣਾਂ ਦੇ ਇੱਕ ਸਾਥੀ ਦੀ ਘਰਵਾਲੀ ਨੇ ਗ੍ਰੀਨਲੈਂਡ ਨੂੰ ਅਮਰੀਕਾ ਦੇ ਹਿੱਸੇ ਵਾਲਾ ਮੈਪ ਦੇ ਤੌਰ ਦੇ ਉੱਤੇ ਟਵੀਟ ਜਿਹੜਾ ਕੀਤਾ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਹੁਣ ਦਿਖਾਇਆ। ਸੋ ਜਿਹੜੇ ਮਿਲਰ ਦੀ ਜਿਹੜੀ ਵਾਈਫ ਆ ਕੇਟੀ ਮਿਲਰ, ਡਿਪਟੀ ਚੀਫ ਆਫ ਸਟਾਫ, ਉਸ ਦੀ ਜਿਹੜੀ ਘਰ ਵਾਲੀ ਆ, ਉਸ ਨੇ ਡੈਨਮਾਰਕ ਦੇ ਅੱਗੇ ਜਿਹੜੀ ਆਟੋਨੋਮਸ ਟੈਰੀਟਰੀ ਆ ਉਹਦੇ ਮੋਰੇ ਲਿਖਤਾ ਸੂਨ, ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਹੈਗਾ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਹੁਣ ਜਿਹੜੇ ਕ੍ਰਿਟਿਕ ਨੇ ਟਰੰਪ ਹੁਣਾਂ ਦੇ, ਉਹ ਆਪੋ ਆਪਣੇ ਢੰਗ ਦੇ ਨਾਲ ਕਹਿ ਰਹੇ। ਕਈ ਡੈਮੋਕ੍ਰੇਟਾਂ ਨੇ ਵੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਦੱਸਿਆ ਵੀ ਜਿਸ ਤਰੀਕੇ ਦੇ ਨਾਲ ਆਪਣੇ ਹੀ ਉਹਨਾਂ ਨੇ ਡੈਮੋਕ੍ਰੇਟਾਂ ਦੀ ਵੀ ਤਾੜਨਾ ਜਿਹੜੀ ਉਹ ਕੀਤੀ, ਕਹਿੰਦਾ ਵੀ ਨਾਰਕੋ ਟੈਰਰਿਸਟ ਨੂੰ ਫੜ ਕੇ ਜਿਹੜਾ ਉਹ ਲਿਆਂਦਾ, ਵੀ ਤੁਸੀਂ ਐਵੇਂ ਰੌਲਾ ਪਾਈ ਜਾਂਦੇ ਹਰ ਇੱਕ ਚੀਜ਼ ਦੇ ਵਿੱਚ, ਤੁਹਾਡਾ ਕੰਮ ਹੀ ਜਿਹੜਾ ਕਹਿੰਦਾ ਵੀ ਇਹੀ ਆ ਵੀ ਉਲਟ ਹੀ ਟਰੰਪ ਦੇ ਤੁਸੀਂ ਜਿਹੜਾ ਉਹ ਬੋਲਣਾ ਹੁੰਦਾ ਆ, ਜਸਟ ਬਿਕੋਜ਼ ਵੀ ਟਰੰਪ ਨੇ ਕੋਈ ਕਾਰਵਾਈ ਜਿਹੜੀ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਡੈਮੋਕ੍ਰੇਟਾਂ ਨੂੰ ਆਪਣੀ ਜਿਹੜੀ ਇਸ ਭਾਸ਼ਾ ਤੇ ਇਸ ਆਪਣੇ ਅਪਰੋਚ ਨੂੰ ਮੁੜ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਪਰ ਹੁਣ ਡੈਨਮਾਰਕ ਵਾਲੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਉਹ ਕਾਫੀ ਘਬਰਾਏ ਪਏ ਆ। ਸਟੀਵਨ ਮਿਲਰ ਦੀ ਘਰਵਾਲੀ ਨੇ ਹੁਣ ਇਹ ਜਿਹੜਾ ਗ੍ਰੀਨਲੈਂਡ ਨੂੰ ਸੂਨ ਲਿਖ ਕੇ ਅਮਰੀਕਾ ਦਾ ਹਿੱਸਾ ਜਿਹੜਾ ਉਹ ਬਣਨ ਜਾ ਰਿਹਾ, ਇਹ ਦਿਖਾ ਕੇ ਉਹਨਾਂ ਦੀ ਜ਼ਰੂਰ ਰਾਤਾਂ ਦੀ ਨੀਂਦ ਜਿਹੜੀ ਉਹ ਉਡਾ ਦਿੱਤੀ ਹੋਊਗੀ। ਸੋ ਡੈਨਮਾਰਕ ਵਾਲੇ ਤਾਂ ਹੀ ਅੱਜ ਕਹਿੰਦੇ ਵੀ ਰਿਸਪੈਕਟ ਕਰਨ ਦੀ ਗੱਲ ਉਹ ਆਖ ਰਹੇ ਆ ਵੀ ਅਮਰੀਕਾ ਨੂੰ ਰਿਸਪੈਕਟ ਜਿਹੜਾ ਆ ਉਹ ਕਰਨਾ ਜਿਹੜਾ ਉਹ ਚਾਹੀਦਾ ਆ। ਸੋ ਕਿੱਦਾਂ ਜਿਹੜਾ ਬਣੂਗਾ ਇਹ ਆਉਣ ਵਾਲੀ ਜਿਹੜੀ ਗੱਲ ਆ। ਸੋ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀਗਾ ਵੀ ਜਿਹੜੇ ਕੁਝ ਕ੍ਰਿਟਿਕਸ ਵੀ ਹੈਗੇ ਆ, ਉਹ ਇਹ ਕਹਿ ਰਹੇ ਆ ਵੀ ਇਹਦੇ ਨਾਲ ਕਹਿੰਦੇ ਵੀ ਬਾਕੀ ਮੁਲਕਾਂ ਨੂੰ ਹੁਣ ਮੌਕਾ ਮਿਲੂਗਾ ਵੀ ਇਸ ਚੀਜ਼ ਦੀ ਆੜ ਦੇ ਵਿੱਚ ਆ ਕੇ ਵੀ ਉਹ ਵੀ ਆਪਣੇ ਨਾਲ ਦੇ ਮੁਲਕਾਂ ਦੇ ਉੱਤੇ ਜਾਂ ਹੋਰ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਚੁੱਕਣ ਦੀ ਜਿਹੜੀ ਗੱਲ ਆ, ਜਾਂ ਉਸ ਉਹਨਾਂ ਨੂੰ ਉਸ ਥਾਂ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੀ ਜਿਹੜੀ ਗੱਲ ਆ, ਇਸ ਐਂਗਲ ਤੋਂ ਜਿਹੜੀ ਉਹ ਕਰ ਸਕਦੇ ਹੋ। ਕਹਿੰਦੇ ਵੀ ਇਹਦੇ ਨਾਲ ਰਸ਼ੀਆ ਨੂੰ ਮੌਕਾ ਮਿਲੂਗਾ, ਉਹ ਯੂਕਰੇਨ ਦੇ ਇਲਾਵਾ ਹੋਰ ਵੀ ਮੁਲਕਾਂ ਵੱਲ ਨੂੰ ਜਿਹੜੀ ਉਹ ਨਜ਼ਰ ਰੱਖ ਸਕਦਾ ਆ। ਕਹਿੰਦੇ ਵੀ ਚਾਈਨਾ ਵਾਲੇ ਜਿਹੜੇ ਤਾਈਵਾਨ ਦੇ ਉੱਤੇ ਜਿਹੜੀ ਉਹ ਨਜ਼ਰ ਜਿਹੜੀ ਰੱਖੀ ਬੈਠੇ ਆ, ਵੀ ਉਸ ਦੇ ਵੱਲ ਨੂੰ ਜਿਹੜੇ ਉਹ ਵੱਧ ਸਕਦੇ ਆ। ਸੋ ਇਹ ਹੁਣ ਖੁੱਲਾ ਸੱਦਾ ਆ ਦੁਨੀਆ ਨੂੰ, ਜਾਂ ਫਿਰ ਇਹ ਵਨ ਆਫ ਇੱਕ ਆਪਰੇਸ਼ਨ ਕਿਉਂਕਿ ਅਮਰੀਕਾ ਨੇ ਕੀਤਾ, ਜਿਹਦਾ ਡੰਡਾ ਅੱਜ ਵੀ ਜਿਹੜਾ ਉਹ ਚੱਲਦਾ ਆ। ਜਿਸ ਨੂੰ ਕੋਈ ਸ਼ੱਕ ਸ਼ੁਕ ਸੀਗਾ, ਇਹ ਜਿਹੜਾ ਸ਼ੱਕ-ਸ਼ੁਦਾ ਜਿਹੜਾ ਹਰਜੋਤ ਸਿੰਘ ਦੀ ਇਸ ਆਪਰੇਸ਼ਨ ਤੋਂ ਬਾਅਦ ਕਾਫੀ ਲੋਕਾਂ ਦਾ ਨਿਕਲ ਗਿਆ ਹੋਣਾ ਵੀ ਅਮਰੀਕਾ ਦੀ ਅਜੇ ਵੀ ਝੰਡੀ ਹੈਗੀ। ਜਿਹੜੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਆ ਸਟੈਮਰ, ਉਹਨਾਂ ਨੇ ਇਹ ਕਿਹਾ ਵੀ ਮੈਂ ਡੈਨਿਸ਼ ਪ੍ਰਾਈਮ ਮਿਨਿਸਟਰ ਨੂੰ ਸਪੋਰਟ ਕਰਦਾ ਹੈਗਾ ਤੇ ਯੂਐਸ ਨੂੰ ਸਟਾਪ ਕਰਨਾ ਚਾਹੀਦਾ ਗ੍ਰੀਨਲੈਂਡ ਦੇ ਪਿੱਛੇ ਜਾਣ ਤੋਂ। ਮਾਈਕ ਟਰੈਪ ਮਾਈਗ੍ਰੇਸ਼ਨ ਮਿਨਿਸਟਰ ਆ, ਉਹਨਾਂ ਨੇ ਬਾਰ-ਬਾਰ ਇਹ ਕਿਹਾ ਵੀ ਟਰੰਪ ਉਹਨਾਂ ਦੀ ਜਿਹੜੀ ਥ੍ਰੈਟ ਆ ਵੀ ਗ੍ਰੀਨਲੈਂਡ ਨੂੰ ਕਿਸ ਤਰ੍ਹਾਂ ਸੀਜ਼ ਕਰਨਾ ਹੈਗਾ, ਉਹ ਤੋਂ ਅਸੀਂ ਘਬਰਾਏ ਹੋਏ ਹੈਗੇ ਆ। ਤੇ ਜੋ ਸਟੈਮਰ ਆ ਯੂਕੇ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਇਹ ਕਿਹਾ ਵੀ ਮੈਂ ਉਹਨਾਂ ਦੇ ਨਾਲ ਆ ਤੇ ਉਹ ਬਿਲਕੁਲ ਰਾਈਟ ਹੈਗੀ ਆ ਵੀ ਫਿਊਚਰ ਆਫ ਗ੍ਰੀਨਲੈਂਡ ਕਿੱਥੇ ਖੜਦਾ ਹੈਗਾ ਆ। ਤੇ BBC ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਡੈਨਿਸ਼ ਵਾਲੇ ਜੋ ਕਾਲ ਕਰ ਰਹੇ ਆ ਕਿ ਟਰੰਪ ਉਹਨਾਂ ਨੂੰ ਸਟਾਪ ਕਰਨਾ ਚਾਹੀਦਾ ਇਸ ਇਸ਼ੂ ਨੂੰ, ਉਹਦੇ ਉੱਤੇ ਵੀ ਤੁਹਾਡਾ ਕੀ ਵਿਚਾਰ ਹੈਗਾ ਆ, ਤੇ ਉਸ ਟਾਈਮ ਦੇ ਉੱਤੇ ਜਿਹੜੇ ਆ ਕੀਅਰ ਸਟੇਮਰ ਯੂਕੇ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਡੈਨਿਸ਼ ਪ੍ਰਾਈਮ ਮਿਨਿਸਟਰ ਦੇ
ਨਾਲ ਹੈਗਾ ਆ। ਕਹਿੰਦੇ ਗ੍ਰੀਨਲੈਂਡ ਤੇ ਕਿੰਗਡਮ ਆਫ ਡੈਨਮਾਰਕ ਉਹਨਾਂ ਨੇ ਡਿਸਾਈਡ ਕਰਨਾ ਹੈ ਵੀ ਗ੍ਰੀਨਲੈਂਡ ਨੇ ਕਿੱਧਰ ਜਾਣਾ ਹੈਗਾ ਆ। ਓਨਲੀ ਗ੍ਰੀਨਲੈਂਡ ਐਂਡ ਕਿੰਗਡਮ ਆਫ ਡੈਨਮਾਰਕ। ਸੋ ਕੋਲੰਬੀਆ, ਈਰਾਨ, ਇਹ ਸਾਰੇ ਜਿਹੜੇ ਆ ਹੁਣ ਘਬਰਾਏ ਹੋਏ ਹੈਗੇ ਆ। ਆਪਾਂ ਦੇਖਿਆ ਹੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਿ ਕਿੱਥੇ ਉਹਨਾਂ ਦਾ ਜਿਹੜਾ ਰਸ਼ੀਆ ਦਾ ਸੇਫਟੀ ਸਿਸਟਮ ਸੀ, ਕਿਸ ਤਰ੍ਹਾਂ ਇਹਨਾਂ ਨੇ ਬ੍ਰੇਕ ਇਨ ਕਰਤਾ, ਪਤਾ ਹੀ ਨਹੀਂ ਚੱਲਿਆ ਉਹਨਾਂ ਨੂੰ। ਸੋ ਇਹ ਤੋਂ ਹੁਣ ਇੰਡੀਆ ਵਾਲੇ ਵੀ ਚੁੱਪ-ਚੁਪੀਤੇ ਜਿਹੇ ਬੈਠੇ ਆ ਇਸ ਮਸਲੇ ਦੇ ਉੱਤੇ। ਹਰਜੋਤ ਸਿੰਘ ਜੀ, ਸਾਰੇ ਹੀ ਬਲਕਿ ਲੀਡਰ ਚੁੱਪ-ਚੁਪੀਤੇ ਬੈਠੇ ਆ। ਅਗਲੇ ਹੁਣ ਦਰਵਾਜ਼ੇ ਨਵੇਂ ਲਵਾ ਰਹੇ ਹੋਣੇ ਆ। ਕਹਿੰਦੇ ਵੀ ਪਤਾ ਨਹੀਂ ਕਦੋਂ ਕੌਣ ਕਿੱਧਰੋਂ ਆ ਕੇ ਕਿਹਨੂੰ ਚੱਕ ਕੇ ਜਿਹੜਾ ਉਹ ਲੈ ਜਾਵੇ। ਸੁਰੱਖਿਆ ਵਾਲੀ ਜਿਹੜੀ ਆ ਗੱਲ ਜਿਹੜੀ ਆ ਉਹ ਹਵਾ ਦੇ ਵਿੱਚ ਹੀ ਜਿਹੜੀ ਉਹ ਰਹਿ ਗਈ। ਤੇ ਉਹਨਾਂ ਮੁਲਕਾਂ ਨੂੰ ਜਿਹੜਾ ਹੁਣ ਧਿਆਨ ਦੇਣਾ ਪੈਣਾ ਆ, ਦੇਖਣਾ ਪੈਣਾ, ਜਿਨ੍ਹਾਂ ਨੇ ਵਾਕਿਆ ਹੀ ਰਸ਼ੀਆ ਦੀਆਂ ਐਂਟੀ ਏਅਰਕ੍ਰਾਫਟ ਦੀਆਂ ਉਹ ਜਿਹੜੀਆਂ ਡਿਫੈਂਸ ਸਿਸਟਮ, ਏਅਰ ਡਿਫੈਂਸ ਸਿਸਟਮ ਜਿਹੜੇ ਲਾਏ ਆ, ਵੀ ਭਾਈ ਉਹ ਕਾਰਗਰ ਹੈਗੇ ਵੀ ਆ ਕਿ ਨਹੀਂ, ਉਹ ਚੱਲਦੇ ਵੀ ਆ ਕਿ ਨਹੀਂ। ਕਿ ਇਵੈਂਚੁਅਲੀ ਰਸ਼ੀਆ ਨੇ ਸਾਥ ਦੇਤਾ, ਅਮਰੀਕਾ ਕੁਛ ਨਹੀਂ ਪਤਾ ਹੁੰਦਾ ਇਹ ਦੁਨੀਆ ਦੇ ਵਿੱਚ ਕੀ ਜਿਹੜਾ ਆ ਉਹ ਚੱਲ ਰਿਹਾ, ਕਿੱਥੇ ਨਹੀਂ, ਪਰ ਕਿਹਦੀ। ਇਹ ਜਿਹੜਾ ਕੰਮ ਰਾਜਕਰਮੀਰ ਸਿੰਘ ਜੀ, ਇੱਕ ਜਿਹੜਾ ਦ ਗਾਰਡੀਅਨ ਨਿਊਜ਼ਪੇਪਰ ਰਿਪੋਰਟ ਕਰ ਰਿਹਾ ਵੀ ਜਿਹੜਾ ਕੰਮ ਟਰੰਪ ਨੇ ਕੀਤਾ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ, ਇਹ ਐਕਚੁਅਲੀ ਵਲੈਡੀਮੀਰ ਪੁਟਿਨ ਨੇ ਫਰਵਰੀ 2022 ਚ ਐਗਜ਼ੈਕਟਲੀ ਸੇਮ ਕੀਤਾ ਸੀ ਵੀ ਆਪਾਂ ਯੂਕਰੇਨ ਚ ਜਾਣਾ ਆ, ਉਹਨਾਂ ਨੂੰ ਕਬਜ਼ਾ ਕਰ ਲੈਣਾ ਆ ਤੇ ਚੁੱਪ ਕਰਕੇ ਉਹ ਸਾਡੇ ਅੰਡਰ ਹੋਣੇ ਹੈਗੇ ਆ। 4 ਸਾਲ ਹੋ ਪਰ ਗਏ ਆ। ਕਹਿੰਦੇ ਵੀ ਜਿਹੜੇ ਯੂਕਰੇਨ ਵਾਲੇ ਆ, ਉਹਨਾਂ ਨੇ ਬੜੀ ਤਗੜੀ ਫਾਈਟ ਦਿੱਤੀ ਆ ਤੇ ਉਹਨਾਂ ਦੇ ਨਾਲ ਕਈ ਮੁਲਕਾਂ ਨੇ ਸਾਥ ਵੀ ਦਿੱਤਾ, ਜਿਸ 'ਚ ਪਤਾ ਹੀ ਆ ਵੀ ਅਮਰੀਕਾ ਨੇ ਵੀ ਪੂਰਾ ਸਾਥ ਦਿੱਤਾ ਹੈਗਾ। ਤੇ ਇਸ ਕਰਕੇ ਰਸ਼ੀਆ ਵਾਲੇ ਉਹ 'ਚ ਕਾਮਯਾਬ ਨਹੀਂ ਹੋ ਸਕੇ ਤੇ ਅਮਰੀਕਾ ਵਾਲੇ 1.5 ਘੰਟੇ ਦੇ ਵਿੱਚ ਉਹ ਬੰਦਾ ਚੱਕ ਲਿਆਏ ਹੈਗੇ ਆ। ਇਕੱਲਾ ਚੱਕ ਨਹੀਂ ਲਿਆ ਤੇ ਉਹ ਕਹਿੰਦੇ ਵੀ ਕੰਟਰੀ ਵੀ ਅਸੀਂ ਆਪਣੇ ਹਿਸਾਬ ਦੇ ਨਾਲ ਹੁਣ ਚਲਾਵਾਂਗੇ। ਰਨ ਕਰਾਂਗੇ, ਵੀ ਵਿਲ ਬੀ ਇਹ ਰਨਿੰਗ ਤੁਹਾਡੇ ਇਟ। ਨਾਲ ਆਪਾਂ ਡਿਸਕਸ ਕੀਤਾ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਫੇਰ ਦੁਨੀਆ ਨੂੰ ਸਾਬਤ ਕਰ ਦਿੱਤਾ ਹੈ ਵੀ ਅਮਰੀਕਾ ਹਜੇ ਵੀ ਪੂਰੀ ਜਿਹੜੀ ਆ ਸੁਪਰ ਪਾਵਰ ਹੈਗੀ ਆ। ਤੇ ਬਾਹਰਲੇ ਮੁਲਕਾਂ ਵਾਲੇ ਜੋ ਆ ਜੋ ਮਰਜ਼ੀ ਕਹੀ ਜਾਣ। ਸੋ ਯੂਐਨਓ ਦੇ ਵਿੱਚ ਵੀ ਠੰਡਾ-ਠੰਡਾ ਹੀ ਭਾਸ਼ਣ ਚੱਲ ਰਹੇ ਆ, ਕੋਈ ਬੜਾ ਸਟਰੋਂਗ ਨਹੀਂ ਚੱਲ ਰਿਹਾ ਹੈਗਾ। ਤੇ ਇੱਕ ਜ਼ਰੂਰ ਜਿਹੜੇ ਉੱਥੇ ਦੀ ਆਪੋਜੀਸ਼ਨ ਲੀਡਰ ਆ, ਉਹਨੂੰ ਲੈ ਕੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਹਾਂ ਠੀਕ ਆ, ਉਹ ਬੀਬੀ ਬਹੁਤ ਵਧੀਆ ਆ, ਨੋਬਲ ਪੀਸ ਪ੍ਰਾਈਜ਼ ਮਿਲਿਆ, ਪਰ ਉਹ ਕਹਿੰਦੇ ਵੀ ਹਜੇ ਕੰਟਰੀ ਨੂੰ ਰਨ ਨਹੀਂ ਕਰ ਸਕਦੀ ਹੈਗੀ। ਸੋ ਕਾਰਨ ਇਹੀ ਆ ਵੀ ਈਵਨ ਦੋ ਇੱਕ ਪ੍ਰੈਜ਼ੀਡੈਂਟ ਚੱਕ ਲਿਆ, ਪਰ ਸਿਸਟਮ ਜਿਹੜਾ ਹੁਣ ਸੈਟਅਪ ਕੀਤਾ ਸੀ ਉੱਥੇ, ਕਹਿੰਦੇ ਕਈ ਗਵਰਨਰ ਉੱਥੇ ਦੇ ਸਟੇਟਾਂ ਦੇ ਇਨਵੋਲਵ ਹੈਗੇ ਆ ਡਰੱਗ ਦੇ ਵਿੱਚ। ਸੋ ਉਹ ਜਿਹੜੀ ਉੱਥੇ ਦੀ ਆਰਮੀ ਆ, ਉਹ ਸਪੋਰਟ ਕਰੂਗੀ ਆਪੋਜੀਸ਼ਨ ਲੀਡਰ ਨੂੰ ਕਿ ਨਹੀਂ। ਇਸੇ ਕਰਕੇ ਜਿਹੜੀ ਉੱਥੇ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ, ਮੇਰੇ ਖਿਆਲ ਨਾਲ ਡੋਲਸੀ ਰੋਦਰੀਗਸ, ਉਹਦੇ ਨਾਲ ਜਿਹੜੀ ਆ ਮਾਰਕੋ ਰੂਬੀਓ ਹੋਣੀ ਕਹਿੰਦੇ ਵੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ। ਸੋ ਮੈਨੂੰ ਲੱਗਦਾ ਹੋਪਫੁਲੀ ਫॉर ਦ ਟਾਈਮ ਬੀਇੰਗ ਉਹਨੂੰ ਹੀ ਰੱਖੂਗੇ ਤੇ ਹੌਲੀ-ਹੌਲੀ ਫੇਰ ਜਦੋਂ ਇਲੈਕਸ਼ਨ ਹੋਊਗੀ, ਮੇਬੀ ਉਸ ਟਾਈਮ ਦੇ ਉੱਤੇ ਫਿਰ ਜਿਹੜੀ ਆਪੋਜੀਸ਼ਨ ਲੀਡਰ ਆ, ਉਹਦਾ ਜਿਹੜਾ ਚਾਂਸ ਆ ਲੱਗੂਗਾ। ਜੀ, ਜੀ, ਬਿਲਕੁਲ। ਸੋ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇੱਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਮਿਨੇਸੋਟਾ ਦੇ ਜਿਹੜੇ ਗਵਰਨਰ ਆ ਟਿਮ ਵਾਲਜ਼, ਉਹਨਾਂ ਨੇ ਆਪਣੀ ਜਿਹੜੀ ਰੀ-ਇਲੈਕਸ਼ਨ ਬਿਡ ਆ ਉਸ ਨੂੰ ਡ੍ਰੌਪ ਕਰ ਦਿੱਤਾ ਹੈਗਾ। 2026 ਦੇ ਵਿੱਚ ਗਵਰਨਰ ਦੇ ਲਈ ਉਹਨਾਂ ਨੇ ਫਿਰ ਜਿਹੜੀ ਇਲੈਕਸ਼ਨ ਲੜ ਰਹੇ ਸੀ, ਪਰ ਜਿੰਨਾ ਕੁ ਫਰਾਡ ਜੋ ਮਿਨੇਐਪਲਸ ਦੇ ਵਿੱਚ ਆਪਾਂ ਦੇਖਿਆ ਆ, ਮਿਨੇਸੋਟਾ ਜਿਹੜੀ ਸਟੇਟ ਦੇ ਵਿੱਚ ਉਹਨੂੰ ਲੈ ਕੇ ਜੋ ਐਕਸਪੋਜ਼ ਹੋਏ ਆ, ਸੋ ਗਵਰਨਰ ਦੇ ਕੋਲ ਕੋਈ ਥਾਂ ਨਹੀਂ ਬਚਿਆ ਵੀ ਉਹ ਇਲੈਕਸ਼ਨ ਨੂੰ ਲੜ ਸਕੇ। ਪਰ ਉਹਨਾਂ ਨੇ ਇਹ ਕਿਹਾ ਵੀ ਮੈਂ ਆਪਣੇ ਜਿਹੜੇ ਜਿਹੜੇ ਮੇਰੇ ਮਿਨੇਸੋਟਾ ਦੇ ਰੈਜ਼ੀਡੈਂਟਸ ਆ, ਮੈਂ ਉਹਨਾਂ ਲਈ ਫਾਈਟ ਕਰੂੰਗਾ, ਕਿਉਂਕਿ ਜਿਹੜੇ ਇਨਵੈਸਟੀਗੇਸ਼ਨ ਚੱਲ ਰਹੀ ਆ ਹੁਣ ਗਵਰਨਰ ਦੀ ਵੀ ਤੇ ਹੋਰ ਬਹੁਤ ਸਾਰੀਆਂ ਏਜੰਸੀ ਦੀਆਂ, ਕਿਸ ਤਰ੍ਹਾਂ ਜਿਹੜਾ ਆ ਮਿਲੀਅਨਸ ਆਫ ਡਾਲਰ ਜਿਹੜਾ ਆ ਉੱਥੇ ਫਰਾਡ ਹੋਇਆ ਚਾਈਲਡ ਕੇਅਰ ਦੇ ਵਿੱਚ। ਜਿਹੜੇ ਕਈ ਝੂਠੇ ਚਾਈਲਡ ਕੇਅਰ ਸੈਂਟਰ ਬਣਾਏ ਹੋਏ ਸੀਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕ੍ਰੈਕਡਾਊਨ ਸ਼ੁਰੂ ਕੀਤਾ ਟਵਿਨ ਸਿਟੀਜ਼ ਦੇ ਵਿੱਚ। ਮਲਟੀਪਲ ਇਨਵੈਸਟੀਗੇਸ਼ਨ ਚੱਲ ਰਹੀਆਂ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੀ ਇਨਵੋਲਵ ਆ, FBI ਵੀ ਇਨਵੋਲਵ ਆ, ਬਹੁਤ ਸਾਰੇ ਇਨਵੋਲਵ ਆ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਇੱਕ ਕੰਜ਼ਰਵੇਟਿਵ ਇਨਫਲੂਐਂਸਰ ਦੀ ਜਿਹੜੀ ਵੀਡੀਓ ਆ ਉਹ ਬੜੀ ਵਾਇਰਲ ਹੋਈ ਸੀ ਵੀ ਕਿਸ ਤਰ੍ਹਾਂ ਜਿਹੜੇ ਡੇ ਕੇਅਰ ਸੈਂਟਰਸ ਆ ਉਹ ਗਵਰਨਮੈਂਟ ਦੀ ਫੰਡਿੰਗ ਲੈ ਰਿਹਾ ਹੈਗੇ ਆ ਤੇ ਉੱਥੇ ਸਟੂਡੈਂਟ ਹੀ ਕੋਈ ਹੈ ਨਹੀਂ, ਬੰਦ ਹੈਗੇ ਆ। ਬਾਅਦ ਦੇ ਵਿੱਚ ਕੁਛ ਕੋਸ਼ਿਸ਼ ਵੀ ਉਹਨੇ ਕੀਤੀ ਵੀ ਨਹੀਂ ਜੀ ਉਦੋਂ ਛੁੱਟੀ ਸੀ, ਆਹ ਸੀ ਉਹ ਸੀ। ਸੋ ਫੈਡਰਲ ਪ੍ਰੋਸੀਕਿਊਟਰਸ ਐਸਟੀਮੇਟ ਕਰ ਰਹੇ ਆ, ਕਹਿੰਦੇ ਭਈ ਦਰਜਨਾਂ ਦੇ ਕਰੀਬ ਜਿਹੜੇ ਪ੍ਰੋਗਰਾਮ ਆ ਮਿਨੇਸੋਟਾ ਸਟੇਟ ਦੇ ਵਿੱਚ ਜਿਨ੍ਹਾਂ ਨੂੰ ਫੈਡਰਲ ਫੰਡਿੰਗ ਦਿੱਤੀ ਗਈ ਸੀ, ਉਹ $9 ਬਿਲੀਅਨ ਦੇ ਕਰੀਬ ਲੱਗਦੀ ਹੈਗੀ ਆ। ਸੋ ਟਿਮ ਵਾਲਜ਼ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਭਈ ਜਿਹੜਾ ਇਹ ਸਾਰੇ ਕਾਸੇ ਨੂੰ ਲੈ ਕੇ ਮੈਂ ਜਿਹੜੀ ਆ ਇਲੈਕਸ਼ਨ, ਮੇਰੀ ਰੀ-ਇਲੈਕਸ਼ਨ ਬਿਡ ਹੈਗੀ ਆ ਗਵਰਨਰ ਦੇ ਲਈ, ਉਸ ਨੂੰ ਬੰਦ ਕਰਨ ਜਾ ਰਹੇ ਆ ਤੇ ਐਵਰੀ ਮਿੰਟ ਤੇ ਹਰ ਇੱਕ ਮਿੰਟ ਮੈਂ ਆਪਣੇ ਜਿਹੜੇ ਪੋਲੀਟੀਕਲ ਇੰਟਰਸਟ ਹੈਗੇ ਆ ਉਹਨਾਂ ਨੂੰ ਤੇ ਆਪਣੇ ਲੋਕਾਂ ਨੂੰ ਜਿਹੜੇ ਬਚਾਉਣ ਦੇ ਲਈ ਜਿਹੜਾ ਆ ਫਾਈਟ ਕਰੂੰਗਾ। ਸੋ ਵਾਲਜ਼ ਦੀ ਜਿਹੜੀ ਇਹਨਾਂ ਦੇ ਜਿਹੜੇ ਹੁਣ ਚੈਲੰਜਰ ਹੈਗੇ ਆ, ਉਹ ਇੱਕ ਮਾਈਕ ਪਿੱਲੋ ਦਾ ਜਿਹੜਾ CEO ਮਾਈਕ ਲਿੰਡਨ ਆ, ਇੱਕ ਹਾਊਸ ਸਪੀਕਰ ਲੀਜ਼ਾ ਡੈਮੋਥ ਆ, ਤੇ ਇਸ ਤੋਂ ਬਿਨਾਂ US ਦੇ ਸੈਨੇਟਰ ਐਮੀ ਕਲੋਬਚਰ ਉਹ ਵੀ ਕਹਿ ਰਿਹਾ ਵੀ ਹੋ ਸਕਦਾ ਉਹ ਅਗਲੀ ਜਿਹੜੀ ਇਲੈਕਸ਼ਨ ਹੋਣੀ ਆ ਮਿਨੇਸੋਟਾ ਦੀ ਗਵਰਨਰ ਦੇ ਲਈ ਉਸ ਰੇਸ ਦੇ ਵਿੱਚ ਆ ਜਾਣ। ਜੀ ਹਰਜੋਤ ਸਿੰਘ ਜੀ, ਜਿਹੜੀ ਉਹਦੇ ਵਿੱਚ ਅਪਡੇਟ ਕਰਦੇ ਜਾਈਏ, ਮਡੂਰੋ ਤੋਂ ਉਸਦੀ ਵਾਈਫ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਮਡੂਰੋ ਨੇ ਅਦਾਲਤ ਦੇ ਵਿੱਚ ਜਾ ਕੇ ਇਹ ਦੱਸਿਆ ਵੀ ਜਿਹੜਾ ਵੀ ਕਹਿੰਦਾ ਵੀ ਮੈਨੂੰ ਅਗਵਾ ਕਰਕੇ ਲਿਆਂਦਾ, ਕਹਿੰਦਾ ਆਈ ਵਾਜ਼ ਕਿਡਨੈਪਡ, ਤੇ ਉਹਨੇ ਨਾਟ ਗਿਲਟੀ ਪਲੀ ਕੀਤਾ ਹੈ। ਉਹਦੀ ਜਿਹੜੀ ਘਰ ਵਾਲੀ ਹੈਗੀ ਆ ਫਲੋਰਸ, ਉਹਨੇ ਵੀ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਜਿਹੜਾ ਉਹ ਕੀਤਾ ਆ। ਤੇ 17 ਮਾਰਚ ਅਗਲੀ ਤਰੀਕ ਜਿਹੜੀ ਆ ਉਹ ਇਹਨਾਂ ਦੀ
ਰੱਖ ਦਿੱਤੀ ਗਈ ਹੈਗੀ ਆ। ਸੋ ਕਹਿੰਦੇ ਵੀ ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਵੀ ਮੈਂ ਵੈਨੇਜ਼ੁਏਲਾ ਦਾ ਪ੍ਰੈਜ਼ੀਡੈਂਟ ਆ ਤੇ ਮੈਂ ਇੱਕ ਚੰਗਾ ਜਿਹੜਾ ਉਹ ਇਨਸਾਨ ਆ। ਜਦ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਆ। ਉਧਰ ਵੈਨੇਜ਼ੁਏਲਾ ਦੇ ਲਾ ਮੇਕਰਸ ਉਹਨਾਂ ਨੇ ਵੀ ਅੱਜ ਪਾਰਲੀਮੈਂਟ ਦੇ ਵਿੱਚ ਸੈਸ਼ਨ ਸੀਗਾ ਤੇ ਪੂਰਾ ਸਮਰਥਨ ਕਹਿੰਦੇ ਵੀ ਨਿਕੋਲਸ ਮੈਡੂਰੋ ਦੇ ਹੱਕ ਦੇ ਵਿੱਚ ਕੀਤਾ। ਕਹਿੰਦੇ ਵੀ ਜਿਹੜਾ ਯੂਐਸ ਦਾ ਪ੍ਰੈਜ਼ੀਡੈਂਟ ਟਰੰਪ ਆ ਉਹ ਆਪਣੇ ਆਪ ਨੂੰ ਜੱਜ, ਵਕੀਲ ਤੇ ਪੁਲਿਸ ਵਾਲਾ ਜਿਹੜਾ ਉਹ ਕਹਿ ਰਿਹਾ ਆ ਤੇ ਕਹਿੰਦੇ ਵੀ ਇਦਾਂ ਨਹੀਂ ਜਿਹੜੀ ਉਹ ਗੱਲ ਚੱਲਦੀ ਆ। ਤੇ ਕਹਿੰਦੇ ਵੀ ਅਸੀਂ ਸਾਂਝੇ ਤੌਰ ਦੇ ਉੱਤੇ ਕਹਿ ਰਹੇ ਹਾਂ ਵੀ ਯੂ ਵਿਲ ਨਾਟ ਸਕਸੀਡ, ਵੀ ਤੂੰ ਇਹਦੇ ਵਿੱਚ ਕਾਮਯਾਬ ਜਿਹੜਾ ਉਹ ਨਹੀਂ ਹੋਵੇਗਾ। 286 ਚੋਂ 256 ਸੀਟਾਂ ਜਿਹੜੀ ਮਡੂਰੋ ਦੀ ਪਾਰਟੀ ਆ, ਯੂਨਾਈਟਿਡ ਸੋਸ਼ਲਿਸਟ ਪਾਰਟੀ ਆਫ ਵੈਨੇਜ਼ੁਏਲਾ ਤੇ ਉਹਦੇ ਜਿਹੜੇ ਸਾਥੀ ਆ ਉਹਨਾਂ ਦੇ ਹੱਕ ਦੇ ਵਿੱਚ ਆ। ਤੇ ਲੈਟਸ ਗੋ ਨਿਕੋ ਦੇ ਜਿਹੜੇ ਨਾਰੇ ਆ ਉਹ ਲੱਗੇ ਆ, ਜਿਹੜੇ ਉਹਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦਾ ਨਾਰਾ ਸੀਗਾ 2024 ਦੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ। ਸੋ ਲੇਟੈਸਟ ਕੋਰਟ ਤੋਂ ਇਹ ਆ ਰਹੀ ਆ, ਦੋਨਾਂ ਮੀਆਂ ਬੀਬੀ ਨੇ, ਮਡੂਰੋ ਤੇ ਉਹਦੀ ਜਿਹੜੀ ਵਾਈਫ ਆ, ਨਾਟ ਗਿਲਟੀ ਪਲੀ ਕਰਦੇ ਹੋਏ ਜਿਹੜੀ ਹੁਣ ਅਦਾਲਤ ਨੇ ਅਗਲੀ ਇਹਨਾਂ ਦੀ ਸੁਣਵਾਈ ਦੀ ਤਰੀਕ ਆ 17 ਮਾਰਚ ਰੱਖ ਦਿੱਤੀ ਗਈ ਹੈਗੀ ਆ। ਐਲਵਿਨ ਹੈਲਡਸਟੀਨ ਇਹ ਜਿਹੜੇ ਯੂਐਸ ਦੇ ਜੱਜ ਆ ਜਿਨ੍ਹਾਂ ਦੀ ਅਦਾਲਤ ਦੇ ਵਿੱਚ ਨਿਕੋਲਸ ਮੈਡੂਰੋ ਤੇ ਉਸਦੀ ਜਿਹੜੀ ਵਾਈਫ ਆ ਸੀਲੀਆ ਫਲੋਰਸ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ ਤੇ ਜਿਹੜੇ ਨੇਸ਼ਨਸ ਆ, ਜਿਹੜੇ ਮੁਲਕਾਂ ਦੇ ਲੋਕ ਅਮਰੀਕਾ 'ਚ ਰਹਿੰਦੇ ਹੈਗੇ ਆ ਤੇ ਵੈਲਫੇਅਰ ਲੈਂਦੇ ਹੈਗੇ ਆ, ਉਹਨਾਂ ਦਾ ਇੱਕ ਪੂਰਾ ਡਾਟਾ ਜਿਹੜਾ ਆ ਹੁਣ ਆਇਆ ਹੈਗਾ ਤੇ ਉਸ ਡਾਟਾ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਲੋਕ ਆ, ਬੜੀ ਵੱਡੀ ਗਿਣਤੀ ਦੇ ਵਿੱਚ ਫੂਡ ਸਟੈਂਪ, ਪਬਲਿਕ ਬੈਨੀਫਿਟਸ, ਇਹ ਸਾਰਾ ਕੁਝ ਲੈਂਦੇ ਹੈਗੇ ਆ। ਇਹ ਪ੍ਰੈਜ਼ੀਡੈਂਟ ਯੂਐਸ ਦੇ ਜੋ ਹੈਗੇ ਡੋਨਲਡ ਟਰੰਪ, ਉਹਨਾਂ ਨੇ ਕੱਲ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਆ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਚਾਈਨਾ, ਰਸ਼ੀਆ, ਪਾਕਿਸਤਾਨ, ਇਹਨਾਂ ਮੁਲਕਾਂ ਦੇ ਜਿਹੜੇ ਇਮੀਗ੍ਰੈਂਟ ਆ ਉਹ ਸਭ ਤੋਂ ਵੱਧ ਹਾਈਐਸਟ ਲੈਵਲ ਆਫ ਗਵਰਨਮੈਂਟ ਅਸਿਸਟੈਂਸ ਲੈਂਦੇ ਹੈਗੇ ਆ। ਤੇ ਇਸ ਪੋਸਟ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਪਾਇਆ ਭਈ, ਕਹਿੰਦੇ ਭਈ ਮੋਰ ਦੈਨ 80 ਕੰਟਰੀਜ਼ ਜਿਹੜੀਆਂ ਆ ਉਹ ਯੂਐਸ ਏਡ ਤੇ ਡਿਪੈਂਡ ਕਰਦੀਆਂ। ਹੁਣ ਇੱਥੋਂ ਤੁਸੀਂ ਦੇਖ ਲਓ, ਸਭ ਤੋਂ ਜ਼ਿਆਦਾ ਜਿਹੜੇ ਆ ਭੂਟਾਨ ਦੇ ਲੋਕ ਆ, 81.4% ਜਿਹੜੇ ਭੂਟਾਨ ਦੇ ਇਮੀਗ੍ਰੈਂਟਸ ਆ ਉਹ ਗਵਰਨਮੈਂਟ ਦੀ ਅਸਿਸਟੈਂਸ ਲੈਂਦੇ ਹੈਗੇ ਆ, ਚਾਹੇ ਉਹ ਫੂਡ ਸਟੈਂਪ ਹੋਣ, ਚਾਹੇ ਉਹ ਹਾਊਸਿੰਗ ਅਸਿਸਟੈਂਸ ਹੋਵੇ, ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਅਸਿਸਟੈਂਸ ਹੈਗੀ ਆ। ਇਸ ਤੋਂ ਬਿਨਾਂ ਕਹਿੰਦੇ ਵੀ ਯੇਮਨ ਅਰਬ ਰਿਪਬਲਿਕ ਦੇ 75.2%, ਸੋਮਾਲੀਆ ਦੇ 71.9% ਲੋਕ ਜਿਹੜੇ ਆ ਉਹ ਅਸਿਸਟੈਂਸ ਲੈਂਦੇ ਹੈਗੇ ਆ, 40.2% ਪਾਕਿਸਤਾਨ ਦੇ, 33.9% ਰਸ਼ੀਆ ਦੇ ਤੇ 32.9% ਚਾਈਨੀਜ਼ ਇਮੀਗ੍ਰੈਂਟ, ਇਹ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ। ਇਹ ਡਾਟਾ ਜਿਹੜਾ ਪੇਸ਼ ਕੀਤਾ ਗਿਆ ਹੈਗਾ। ਸੋ ਇਹਦੇ ਵਿੱਚ ਇੰਡੀਆ ਲਿਸਟ 'ਚ ਨਹੀਂ ਆਇਆ ਹੈਗਾ, ਕਿਉਂਕਿ ਹਾਲਾਂਕਿ ਇੰਡੀਆ ਦੀ ਬਹੁਤ ਵੱਡੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ ਉਹ ਯੂਐਸਏ ਦੇ ਵਿੱਚ ਰਹਿੰਦੀ ਹੈਗੀ ਆ। ਸੋ ਇਹ ਤੋਂ ਇਹ ਪਤਾ ਲੱਗਦਾ ਆ ਵੀ ਇੰਡੀਆ ਦੇ ਲੋਕ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੀ ਗਵਰਨਮੈਂਟ ਅਸਿਸਟੈਂਸ ਆ ਇੰਡੀਅਨ ਮੂਲ ਦੇ, ਉਹਨਾਂ 'ਚ ਸਾਰੇ ਆ ਜਾਂਦੇ ਆਪਾਂ, ਚਾਹੇ ਉਹ ਫੂਡ ਸਟੈਂਪਾਂ ਹੋਣ, ਚਾਹੇ ਉਹ ਹਾਊਸਿੰਗ ਅਸਿਸਟੈਂਸ ਹੋਵੇ, ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਗਵਰਨਮੈਂਟ ਦੀ ਅਸਿਸਟੈਂਸ ਆ ਉਹ ਨਹੀਂ ਲੈਂਦੇ ਜਾਂ ਬਹੁਤ ਘੱਟ ਲੈਂਦੇ ਹੈਗੇ ਆ। ਕਹਿੰਦੇ ਵੀ ਇੰਡੀਅਨ ਅਮਰੀਕਨ ਸੈਕੰਡ ਲਾਰਜੈਸਟ ਏਸ਼ੀਅਨ ਗਰੁੱਪ ਹੈਗਾ ਯੂਐਸਏ ਦੇ ਵਿੱਚ, ਜੋ 21% ਏਸ਼ੀਅਨ ਪੋਪੂਲੇਸ਼ਨ ਦਾ ਬਣਦਾ ਹੈਗਾ। 2023 ਦੇ ਵਿੱਚ 5.2 ਮਿਲੀਅਨ ਭਾਰਤੀ ਮੂਲ ਦੇ ਲੋਕ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ। ਇਹ ਯੂਐਸ ਸੈਂਸਸ ਬਿਊਰੋ ਦਾ ਜਿਹੜਾ ਡਾਟਾ ਆ ਉਹਦੇ ਮੁਤਾਬਕ ਦੱਸਿਆ ਗਿਆ ਆ। ਤੇ ਭਾਰਤੀ ਮੂਲ ਦੇ ਲੋਕ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੇ ਹਾਈਐਸਟ ਅਰਨਿੰਗ ਇਮੀਗ੍ਰੈਂਟ ਗਰੁੱਪ ਹੈਗੇ ਯੂਐਸਏ ਦੇ ਵਿੱਚ। ਇਹ 2025 ਦੀ ਜਿਹੜੀ ਪਿਊ ਰਿਸਰਚ ਸੈਂਟਰ ਰਿਪੋਰਟ ਆ ਉਹਦੇ ਮੁਤਾਬਕ ਹੈਗੀ ਆ। ਇੰਡੀਅਨ ਹਾਊਸ ਹੋਲਡਸ ਐਵਰੇਜ ਕਹਿੰਦੇ ਇਨਕਮ 1,51,000 ਸੀ 2023 ਦੇ ਵਿੱਚ। ਇਹ ਬਹੁਤ ਮੱਚ ਹਾਇਰ ਆ ਦੈਨ ਅਮਰੀਕਨ ਤੇ ਹੋਰ ਜਿਹੜੇ ਲੋਕ ਆ ਉਹਨਾਂ ਨਾਲੋਂ। ਐਵਰੇਜ ਇੰਡੀਅਨ ਅਮਰੀਕਨ 85,300 ਦੇ ਕਰੀਬ ਜਿਹੜੇ ਡਾਲਰ ਆ ਉਹ ਅਮਰੀਕਾ ਦੇ ਵਿੱਚ ਉਹਨਾਂ ਦੀ ਇਨਕਮ ਹੈਗੀ ਆ। ਸੋ ਪਾਵਰਟੀ ਰੇਟ ਇੰਡੀਅਨਸ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੈਗਾ ਜੋ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਬਿਜ਼ਨਸ ਸਟੈਂਡਰਡ ਜੋ ਆ ਉਹਨਾਂ ਨੇ ਅੱਜ ਪੂਰੀ ਰਿਪੋਰਟ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਆ ਵੀ ਕਿਉਂ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਹੈਗੇ ਆ, ਉਹਨਾਂ ਇਮੀਗ੍ਰੈਂਟਸ ਦੇ ਪਿੱਛੇ ਆ, ਕਿਹਨਾਂ ਮੁਲਕਾਂ ਦੇ ਉਹ ਵੀਜ਼ੇ ਬੰਦ ਕਰ ਰਹੇ ਹੈਗੇ ਆ
ਕਿ ਇਹਨਾਂ ਦੇ ਉੱਤੇ ਜਿਹੜੀ ਪੂਰੀ ਸਟ੍ਰਿਕਟਨੈਸ ਰੱਖੀ ਹੋਈ ਆ, ਉਹ ਇਹ ਕਾਰਨ ਆ ਵੀ ਉਹ ਇੱਥੇ ਆ ਕੇ ਜਿਹੜੇ ਸਾਡੇ ਰਿਸੋਰਸਿਸ ਆ ਉਹਨਾਂ ਨੂੰ ਵਰਤ ਰਹੇ ਹੈਗੇ। ਜੀ। ਤੇ ਹਰਜੋਤ ਸਿੰਘ ਜੀ, ਉੱਦਾਂ ਹੁਣ ਲੋਕ ਇਹ ਵੀ ਜਿਹੜੀਆਂ ਟਿੱਪਣੀਆਂ ਕਰ ਰਹੇ ਆ ਵੀ ਭਾਈ, ਜੇ ਡਰੱਗ ਦੇ ਕਰਕੇ ਲੋਕ ਇੰਨੇ ਮਰ ਰਹੇ ਆ ਤੇ ਤੁਸੀਂ ਇਹ ਹਮਲਾ ਜਿਹੜਾ ਉਹ ਕੀਤਾ, ਤੇ ਭਾਈ ਹੈਲਥ ਕੇਅਰ ਨਾ ਮਿਲਣ ਕਰਕੇ ਜਿਹੜੇ ਲੋਕ ਇੰਨੇ ਮਰਦੇ ਆ, ਤੇ ਭਾਈ ਉਹਦੇ ਤੇ ਵੀ ਕੋਈ ਐਕਸ਼ਨ ਲੈ ਲਓ। ਉਹ ਵੀ ਲੋਕ ਜਿਹੜੇ ਉਹ ਬਚਾਅ ਜਿਹੜੇ ਉਹ ਲੈਣੇ ਚਾਹੀਦੇ ਆ, ਉਹਦੇ ਤੇ ਵੀ ਕੋਈ ਨਾ ਕੋਈ ਐਕਸ਼ਨ ਲੈ ਲੈਣਾ ਚਾਹੀਦਾ ਆ। ਇਹ ਸਾਰੇ ਮਾਜਰੇ ਦੇ ਵਿੱਚ ਹਰਜੋਤ ਸਿੰਘ ਜੀ, ਐਪਸਟੀਨ ਫਾਈਲਸ ਦਾ ਮਸਲਾ, ਅਫੋਰਡੇਬਲ ਹੈਲਥ ਕੇਅਰ ਦੀਆਂ ਸਬਸਿਡੀਜ਼ ਦਾ ਮਸਲਾ, ਇਹ ਕਿਤੇ ਨਾ ਕਿਤੇ ਪਿੱਛੇ ਜਿਹੜਾ ਉਹ ਪੈ ਗਿਆ ਆ। ਲੋਕ ਐਪਸਟੀਨ ਫਾਈਲਸ ਨੂੰ ਲੈ ਕੇ ਉਦੋਂ ਹੀ ਇਦਾਂ ਗੱਲਾਂ ਜਿਹੜੀਆਂ ਉਹ ਕਰ ਰਹੇ ਸੀਗੇ ਵੀ ਸ਼ੁੱਕਰਵਾਰ ਨੂੰ ਐਪਸਟੀਨ ਫਾਈਲਸ ਰਿਲੀਜ਼ ਹੋਣੀਆਂ, ਤੇ ਕਹਿੰਦੇ ਵੀ ਵੀਰਵਾਰ ਨੂੰ ਇੱਕ ਦਿਨ ਪਹਿਲਾਂ ਪਤਾ ਲੱਗੂਗਾ ਵੀ ਅਮਰੀਕਾ ਨੇ ਕਿਹੜੇ ਮੁਲਕ ਤੇ ਹਮਲਾ ਜਿਹੜਾ ਉਹ ਕਰਤਾ, ਤੇ ਆਪਾਂ ਵਾਰ ਦੇ ਵਿੱਚ ਜਿਹੜੇ ਉਹ ਜਾ ਰਹੇ ਆ। ਸੋ ਲੈਟਸ ਸੀ ਅੱਗੇ ਇਸ ਬਾਬਤ ਹੋਰ ਕੀ ਬਣਦਾ ਆ। ਇਹ ਕੁਝ ਕੁ ਚੀਜ਼ਾਂ ਜਿਹੜੀਆਂ ਉਹ ਨਾਲ ਚੱਲ ਰਹੀਆਂ ਜਿਹੜੇ ਲੋਕ ਆਖਦੇ ਆ। ਅਗਲੀ ਜਿਹੜੀ ਗੱਲ ਕਰੀਏ, ਡਿਫੈਂਸ ਸਕੱਤਰ ਪੀਟ ਹੈਗਸੈਥ, ਉਹਨਾਂ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਜਿਹੜੇ ਡੈਮੋਕ੍ਰੇਟ ਸੈਨੇਟਰ ਮਾਰਕ ਕੈਲੀ, ਜੋ ਕਿ ਅਮਰੀਕਾ ਦੀ ਜਿਹੜੀ ਫੌਜ ਦੇ ਲਈ ਕੰਮ ਕਰਦੇ ਰਹੇ ਆ, ਉਹਨਾਂ ਨੂੰ ਡਿਮੋਟ ਕਰਨ ਜਾ ਰਹੇ ਆ। ਜਿਹੜੀ ਇੱਕ ਉਹਨਾਂ ਨੇ ਫੌਜੀਆਂ ਨੂੰ ਸੰਬੋਧਿਤ ਹੁੰਦੇ ਹੋਏ ਇੱਕ ਵੀਡੀਓ ਬਣਾਈ ਸੀ, ਉਹ ਕਹਿੰਦੇ ਵੀ ਇਹ ਤਾਂ ਸੈਡੀਸ਼ੀਅਸ ਆ, ਵੀ ਇਹ ਦੇਸ਼ ਧਰੋਹ ਵਾਲੀ ਜਿਹੜੀ ਵੀਡੀਓ ਇਹਨਾਂ ਨੇ ਬਣਾ ਦਿੱਤੀ ਆ। ਰਿਟਾਇਰਡ ਨੇਵੀ ਕੈਪਟਨ ਰਹੇ ਨੇ ਜਿਹੜੇ ਮਾਰਕ ਕੈਲੀ, ਤੇ ਕਹਿੰਦੇ ਵੀ ਸਰਵਿਸ ਮੈਂਬਰਸ ਨੂੰ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਇਲੀਗਲ ਆਰਡਰਸ ਨੂੰ ਰਿਫਿਊਜ਼ ਜਿਹੜਾ ਕਰੋ, ਉਹ ਦੇਸ਼ ਧਰੋਹ ਦਾ ਕੰਮ ਕੀਤਾ ਆ, ਇਸ ਲਈ ਇਹਨੂੰ ਡਿਮੋਟ ਕੀਤਾ ਜਾਊਗਾ। ਕਹਿੰਦੇ ਵੀ ਉਹ ਕਾਰਵਾਈ ਦੇ ਵਿੱਚ ਅੱਗੇ ਆਪਾਂ ਹੁਣ ਵਧਣ ਜਾ ਰਹੇ ਹਾਂ, ਤੇ ਨਾਲ ਜਿਹੜੀ ਇਸ ਦੀ ਪੈਨਸ਼ਨ ਆ ਉਸ ਨੂੰ ਵੀ ਅਸੀਂ ਕੱਟ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਇਹ ਤਾਂ ਹੁਣ ਹਰਜੋਤ ਸਿੰਘ ਜੀ ਉਹ ਗੱਲ ਹੋਈ ਵੀ ਮੁਲਕ ਦੇ ਨਾਮ ਦੇ ਉੱਤੇ ਜਾਨ ਵੀ ਜਿਹੜੀ ਉਹ ਸਾਰੀ ਉਮਰ ਵੀ ਜਿਹੜੀ ਉਹ ਗਾਲ ਦਿੱਤੀ। ਹੁਣ ਇਨਫੈਕਟ ਇਲੈਕਟਿਡ ਅਧਿਕਾਰੀ ਵੀ ਆ, ਜਸਟ ਬਿਕੋਜ਼ ਉਹਨਾਂ ਦੇ ਵਿਚਾਰ ਜਿਹੜੇ ਉਹਨਾਂ ਦੇ ਨਾਲ ਨਹੀਂ ਮਿਲਦੇ, ਤੇ ਕਾਰਵਾਈ ਜਿਹੜੀ ਉਹ ਬਿਲਕੁਲ ਉਸ ਤੇ ਉਲਟ ਕਰ ਦਿੱਤੀ ਗਈ ਆ। ਸੋ ਅਜਿਹੀਆਂ ਕਾਰਵਾਈਆਂ ਤੋਂ ਬਾਅਦ ਦੇ ਵਿੱਚ ਅਕਸਰ ਜਿਹੜੇ ਲੋਕ ਆ ਫਿਰ ਅਥੋਰੀਟੇਰੀਅਨ ਰੂਲ ਦੀ ਜਾਂ ਇਦਾਂ ਦੇ ਜਿਹੜੇ ਵਰਤਾਰੇ ਦੀ ਜਿਹੜੀ ਗੱਲ ਆ ਉਹ ਕਰਦੇ ਆ। ਸੋ ਹੈਗਸੈਥ ਹੁਣਾਂ ਨੇ ਕਿਹਾ ਵੀ ਅਧਿਕਾਰਤ ਤੌਰ ਦੇ ਉੱਤੇ ਫਾਰਮਲ ਲੈਟਰ ਆਫ ਸੈਂਸ਼ਰ ਜਿਹੜੀ ਆ ਨੇਵੀ ਦੇ ਜਿਹੜੇ ਸਾਬਕਾ ਕੈਪਟਨ ਮਾਰਕ ਕੈਲੀ ਆ, ਉਹਨਾਂ ਨੂੰ ਲਾ ਦਿੱਤੀ ਗਈ ਆ, ਇਸ਼ੂ ਕਰ ਦਿੱਤੀ ਗਈ ਆ ਰੈਕਲੈਸ ਮਿਸਕੰਡਕਟ ਦੇ ਜਿਹੜੇ ਉਹ ਨਾਲ। ਤੇ ਨਵੰਬਰ ਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਇੱਕ ਰਿਵਿਊ ਕਰਨਗੇ ਮਿਸਕੰਡਕਟ ਐਲੀਗੇਸ਼ਨਸ ਦਾ ਮਾਰਕ ਕੈਲੀ ਹੁਣਾਂ ਦੇ ਉਲਟ। ਸੋ ਆਪਣੇ ਵਿਰੋਧੀਆਂ ਨੂੰ ਜਾਂ ਜਿਹੜੇ ਵਿਰੋਧ ਦੇ ਵਿੱਚ ਆਵਾਜ਼ ਜਿਹੜੀ ਚੁੱਕਦੇ ਆ, ਉਹਨਾਂ ਨੂੰ ਹੁਣ ਅਜਿਹੀਆਂ ਦੇਸ਼ ਧਰੋਹ ਵਾਲੀਆਂ ਜਿਹੜੀਆਂ ਧਾਰਾਵਾਂ ਦੇ ਅੰਡਰ ਲਿਆ ਕੇ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ ਅਮਰੀਕਾ ਦੇ ਵਿੱਚ। ਇਹ ਐਰੀਜ਼ੋਨਾ ਤੋਂ ਜਿਹੜੇ ਇਹ ਡੈਮੋਕ੍ਰੇਟ ਪਾਰਟੀ ਵੱਲੋਂ ਇਲੈਕਟਿਡ ਜਿਹੜੇ ਅਧਿਕਾਰੀ ਨੇ, ਐਸਟਰੋਨੌਟ ਵੀ ਜਿਹੜੇ ਇਹ ਰਹਿ ਚੁੱਕੇ ਆ, ਤੇ ਨਾਲ ਦੇ ਨਾਲ ਜਿੱਦਾਂ ਦੱਸਿਆ ਵੀ ਰਿਟਾਇਰਡ ਨੇਵੀ ਕੈਪਟਨ ਵੀ ਨੇ। ਜੀ ਬਿਲਕੁਲ, ਉਹਨਾਂ ਨੇ ਇਰਾਕ ਦੇ ਵਿੱਚ ਤਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਆ ਉਹਨਾਂ ਦੇ ਵਿੱਚ ਵੀ ਜਿਹੜਾ ਪੂਰਾ ਹਿੱਸਾ ਲਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਵਾਰੀ ਫੇਰ ਉਹੀ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਆ। ਆਪਣੇ ਲੋਕ ਹਜੇ ਵੀ ਪੁੱਠੇ ਕੰਮ ਕਰਨ ਤੋਂ ਟਲਦੇ ਨਹੀਂ ਹੈ, ਜਿਹਦੇ ਨਾਲ ਪੂਰੀ ਜਿਹੜੀ ਕਮਿਊਨਿਟੀ ਆ ਉਹ ਬਦਨਾਮ ਹੁੰਦੀ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨ, ਕਈ ਗੁਰੂ ਘਰਾਂ ਦੀਆਂ ਕਮੇਟੀਆਂ ਉਹ ਬਿਹਾਈਂਡ ਦਾ ਸੀਨ ਬੈਠ ਕੇ ਗੱਲਾਂ ਬਾਤਾਂ ਤਾਂ ਕਰਦੀਆਂ ਆ ਵੀ ਜਿਹੜੇ ਲੋਕ ਡਰੱਗ ਡਿਲੀਵਰ ਕਰਦੇ ਆ, ਡਰੱਗ ਦੇ ਵਿੱਚ ਇਨਵੋਲਵ ਹੈਗੇ ਆ, ਇਹਨਾਂ ਦੇ ਬਾਰੇ ਸਟੇਟਮੈਂਟ ਜਾਰੀ ਕੀਤੇ, ਪਰ ਸਾਰੀਆਂ ਚੁੱਪ ਆ। ਇਹਦਾ ਸਾਰੇ ਦਾ ਅਸਰ ਕੀ ਹੋਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਦੇਖਦੇ ਆ, ਇਹ 'ਚ ਕੋਈ ਸੰਗ ਨਹੀਂ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆ ਵੀ ਜਿਹੜੀ ਇੱਕ ਕਮਿਊਨਿਟੀ ਆ ਜਿਹਨੂੰ ਆਪਾਂ ਕਹਿੰਦੇ ਨਾ ਦੇਖ ਕੇ ਵੀ ਦੇਖੋ ਥੋੜਾ ਬਚ ਕੇ ਚੱਲੋ, ਇਹਨਾਂ ਦੇ ਲਾਗੇ ਘਰ ਨਹੀਂ ਲੈਣਾ, ਇਹ ਦੇਖੋ ਜੀ ਏਦਾਂ ਹੁੰਦੇ ਆ, ਕ੍ਰਾਈਮ ਕਰ, ਤੇ ਇਹ ਆਪਣੇ ਪੰਜਾਬੀਆਂ ਦੀ ਇਹ ਹਾਲ ਬਣਨ ਵਾਲੀ ਆ। ਬੜਾ ਲੰਮਾ ਸਮਾਂ ਨਹੀਂ, ਕੋਈ ਹਫ਼ਤਾ ਨਹੀਂ ਲੰਘਦਾ ਜਿਸ ਹਫ਼ਤੇ ਦੇ ਵਿੱਚ ਕੋਈ ਪੰਜਾਬੀ ਜਿਹੜਾ ਆ ਡਰੱਗ ਢੋਂਦਾ ਨਾ ਫੜਿਆ ਗਿਆ ਹੋਵੇ। $7 ਮਿਲੀਅਨ ਦੀ ਕੋਕੇਨ ਡਿਸਕਵਰ ਕੀਤੀ ਗਈ ਹੈਗੀ ਆ ਇੰਡੀਆਨਾ ਦੇ ਵਿੱਚ, ਜਦੋਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇੱਕ ਟਰੱਕ ਦੀ ਜਿਹੜੀ ਇਨਸਪੈਕਸ਼ਨ ਕੀਤੀ ਹੈਗੀ ਆ। 309 ਪੌਂਡ ਦੀ ਕੋਕੇਨ ਸੀ, ਇਹਦੀ ਜਿਹੜੀ ਸਟਰੀਟ ਵੈਲਿਊ 7 ਮਿਲੀਅਨ ਦੱਸੀ ਜਾ ਰਹੀ ਹੈਗੀ ਆ। ਇੰਡੀਆਨਾ ਸਟੇਟ ਪੁਲਿਸ ਦੇ ਟਰੂਪਰ ਨੇ ਦੱਸਿਆ ਵੀ ਜਦੋਂ ਬਲੂ ਇੰਟਰਨੈਸ਼ਨਲ ਸੈਮੀ ਟਰੈਕਟਰ ਟ੍ਰੇਲਰ ਜੋ ਈਸਟ ਬਾਉਂਡ ਜਾ ਰਿਹਾ ਸੀ ਹਾਈਵੇ I-70 ਦੇ ਉੱਤੇ, ਤੇ ਉੱਥੇ ਜਦੋਂ ਉਸ ਨੂੰ ਰੋਕਿਆ ਗਿਆ, ਜਨਵਰੀ ਦੇ ਵਿੱਚ ਇਹ ਰੋਕਿਆ ਗਿਆ ਸੀ 3 ਨੂੰ,
ਤੇ ਜਨਵਰੀ 3 2026 ਨੂੰ ਸ਼ਨੀਚਰਵਾਰ ਨੂੰ ਤੇ ਉਹਦੀ ਇਨਸਪੈਕਸ਼ਨ ਕੀਤੀ ਗਈ ਤੇ ਉਹਦੇ ਵਿੱਚ ਉਹਨਾਂ ਨੇ K9 ਯੂਨਿਟ ਆਪਣੇ ਯੂਜ਼ ਕੀਤੇ ਜੋ ਕਿ ਸੁੰਘ ਕੇ ਪਤਾ ਲੱਗ ਜਾਂਦਾ ਉਹਨਾਂ ਨੂੰ ਡਰੱਗ ਹੈਗੀ ਕਿ ਨਹੀਂ ਤੇ 309 ਪਾਉਂਡ ਦੀ ਜਿਹੜੀ ਕੋਕੇਨ ਆ ਉਹ ਇੱਕ ਸਲੀਪਰ ਵਰਥ ਜਿਹੜਾ ਟਰੱਕ ਦਾ ਸੀ ਉਹਦੇ ਵਿੱਚ ਪਈ ਸੀਗੀ ਤੇ ਇਹ ਜਿਹੜਾ ਇਨ ਰੂਟ ਜੋਪਲਿਨ ਮਜ਼ੂਰੀ ਤੋਂ ਰਿਚਮੌਂਡ ਇੰਡੀਆਨਾ ਜਾਣੀ ਸੀ ਤੇ ਦੋਨੋਂ ਜਿਹੜੇ ਆਕੂਪੈਂਟ ਸੀਗੇ ਉਹਦੇ ਵਿੱਚ ਉਹਨਾਂ ਨੂੰ ਪਟਨਮ ਕਾਉਂਟੀ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਹੈਗਾ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਡੀਲਿੰਗ ਨੈਰਕੋਟਿਕਸ ਲੈਵਲ 2 ਫੈਲਨੀ ਐਂਡ ਆਈਸ ਡਿਪੋਰਟੇਸ਼ਨ ਜਿਹੜਾ ਆ ਉਹ ਹੋਲਡ ਕਰੂਗਾ ਉਹਨਾਂ ਨੂੰ ਦੋਨਾਂ ਨੂੰ ਉਹਦੇ ਵਿੱਚ ਜੋ ਅਰੈਸਟ ਕੀਤੇ ਗਏ ਆ ਗੁਰਪ੍ਰੀਤ ਸਿੰਘ 25 ਸਾਲਾਂ ਦਾ ਫ੍ਰਿਜਨੋ ਦਾ ਰਹਿਣ ਵਾਲਾ ਆ ਜਸਵੀਰ ਸਿੰਘ 30 ਸਾਲਾਂ ਦਾ ਆ ਸੈਂਟਾ ਕਲਾਰਾ ਕੈਲੀਫੋਰਨੀਆ ਦਾ ਰਹਿਣ ਵਾਲਾ ਹੈਗਾ ਇੰਡੀਆਨਾ ਸਟੇਟ ਦੇ ਪੁਲਿਸ ਸੁਪਰਡੈਂਟ ਟੋਨੀ ਸਕਾਟ ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਫੁੱਲ ਟਾਈਮ ਇੰਟਰਡਿਕਸ਼ਨ ਪੈਟਰੋਲਸ ਜੋ ਚੱਲ ਰਹੀਆਂ ਹੈਗੀਆਂ ਆ ਇਨਸਪੈਕਸ਼ਨਸ ਚੱਲ ਰਹੀਆਂ ਹੈਗੀਆਂ ਬਹੁਤ ਜ਼ਿਆਦਾ ਆਪਾਂ ਚੈੱਕ ਕਰ ਰਹੇ ਆ ਤਾਂ ਕਿ ਜਿਹੜੀਆਂ ਇਲੀਗਲ ਡਰੱਗਸ ਆ ਉਹਨਾਂ ਨੂੰ ਇੰਡੀਆਨਾ ਦੀਆਂ ਸਟੇਟਸ ਤੋਂ ਬਾਹਰ ਰੱਖਿਆ ਜਾਵੇ ਹੁਣ ਕਿਹੜੀ ਸਟੇਟ ਵਾਲੇ ਇਹ ਇਦਾਂ ਦੀਆਂ ਚੈੱਕ ਕਰਦੇ ਰਹਿਣ ਤੁਹਾਡੇ ਸਾਹਮਣੇ ਹੀ ਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਡਰੱਗ ਫੜ ਹੋ ਰਹੀ ਆ ਵਾਰ-ਵਾਰ ਫੜ ਹੋ ਰਹੀ ਆ ਤੇ 90% ਮੈਂ ਕਹਿ ਸਕਦਾ ਉਹਦੇ ਵਿੱਚ ਜਿਹੜੇ ਪੰਜਾਬੀ ਇਨਵੋਲਵ ਹੈਗੇ ਕਿਉਂਕਿ ਜਦੋਂ ਖਬਰ ਆਉਂਦੀ ਆ ਤੁਹਾਡੇ ਸਾਹਮਣੇ ਫਿਰ ਉਹੀ ਸਿੰਘ ਆਉਂਦਾ ਨਾ ਹੁਣ ਇਸ ਖਬਰ ਨੂੰ ਜਦੋਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਆਪਣੇ ਵੈਬਸਾਈਟ ਤੇ ਫਰੰਟ ਪੇਜ ਤੇ ਲਾਉਗੇ ਤੇ ਜਿੰਨੇ ਵੀ ਜਿਹੜੇ ਈਵਨ ਫੌਕਸ ਵਾਲਿਆਂ ਨੇ ਤਾਂ ਆਲਰੇਡੀ ਕਵਰ ਕਰ ਹੀ ਦਿੱਤਾ ਆ ਟੌਪ ਦੇ ਜਿਹੜੇ ਨਿਊਜ਼ ਚੈਨਲਸ ਆ ਉਹ ਰਨ ਕਰੂਗੇ ਹਜੇ ਪਿਛਲੇ ਦਿਨਾਂ 'ਚ ਕਿਸ ਤਰ੍ਹਾਂ ਜਿਹੜੇ ਟਰੱਕਾਂ ਦੇ ਲੋਡ ਚੋਰੀ ਹੁੰਦੇ ਆ ਉਹਨਾਂ ਦੀਆਂ ਖਬਰਾਂ ਆਈਆਂ ਕਿੰਨੇ ਜਾਣੇ ਇਨਵੋਲਵ ਸੀ ਹੁਣ ਆ ਡਰੱਗ ਦੀ ਬਾਰ-ਬਾਰ ਹਰ ਹਫ਼ਤੇ ਖਬਰ ਆਉਂਦੀ ਆ ਕਦੇ ਕੈਨੇਡਾ ਵਾਲੇ ਬਾਰਡਰ ਤੋਂ ਕਦੇ ਕਿਸੇ ਬਾਰਡਰ ਤੋਂ ਤੇ ਇਹ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਰਹਿੰਦਿਆਂ ਨੇ ਆਪਣੀ ਇੱਜ਼ਤ ਬਣਾ ਕੇ ਰੱਖੀ ਹੋਈ ਸੀ ਨਾ ਇਹ ਪਿਛਲੇ ਕੁਝ ਸਾਲਾਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਜਿਹੜੀ ਆ ਆਪਾਂ ਬਲੈਕ ਲਿਸਟ ਹੋਣ ਵੱਲ ਜਾ ਰਹੇ ਹੈਗੇ ਆ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ ਇਦਾਂ ਦੇ ਪੁੱਠੇ ਕੰਮ ਕਰਨੇ ਨਹੀਂ ਚਾਹੀਦੇ ਉਹਨਾਂ ਨੂੰ ਬਾਰ-ਬਾਰ ਸੋਚਣਾ ਚਾਹੀਦਾ ਵੀ ਭਾਈ ਆਪਾਂ ਬਹੁਤ ਹੀ ਮਿਨੋਰਟੀ ਚੋਂ ਵੀ ਮਿਨੋਰਟੀ ਆ ਤੇ ਜਦੋਂ ਕੋਈ ਵੀ ਇਦਾਂ ਦਾ ਕੰਮ ਕਰਦਾ ਤੇ ਫਿਰ ਪੂਰੀ ਮਿਨੋਰਟੀ ਦੇ ਉੱਤੇ ਪੂਰੀ ਕਮਿਊਨਿਟੀ ਦੇ ਉੱਤੇ ਜਿਹੜੀ ਬਦਨਾਮੀ ਹੁੰਦੀ ਆ ਜੇ ਤੁਹਾਨੂੰ ਸ਼ੱਕ ਆ ਤੇ ਸਮਾਲੀਅਨਸ ਤੇ ਦੇਖ ਲਓ ਵੀ ਹੁਣ ਸ਼ਰੇਆਮ ਸਾਰੇ ਜਿਹੜੇ ਪੋਲੀਟੀਕਲ ਲੀਡਰ ਜਿਹੜੇ ਟਰੰਪ ਪਾਰਟੀ ਦੇ ਉਹ ਕਹਿ ਰਹੇ ਵੀ ਇਹਨਾਂ ਨੂੰ ਸਾਰਿਆਂ ਨੂੰ ਕੱਢ ਦਿਓ ਉੱਥੋਂ ਮਿਨੇਸੋਟਾ ਚੋਂ ਕੁਛ ਜਿਹੜੇ ਲੋਕਾਂ ਦੇ ਫਰਾਡ ਕਰਕੇ ਜਿਨ੍ਹਾਂ ਨੇ ਡੇ ਕੇਅਰ ਸੈਂਟਰ ਚਲਾਏ ਸੀ ਤੁਸੀਂ ਦੇਖ ਲਓ ਵੀ ਉੱਥੇ ਤੇ ਗਵਰਨਰ ਨੂੰ ਆਪਣੀ ਜਿਹੜੀ ਇਲੈਕਸ਼ਨ ਰਨ ਕਰਨੀ ਉਹ ਚੋਂ ਬਾਹਰ ਹੋਣਾ ਪੈ ਗਿਆ ਸੋ ਇਹ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਹੈਗੀਆਂ ਸੋ ਅਸਰ ਪੈਂਦਾ ਹੈ ਸਾਰੀਆਂ ਚੀਜ਼ਾਂ ਦਾ ਤੇ ਬਚ ਕੇ ਅਕਲ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਵੈਸੇ ਹੀ ਅਕਲ ਦੇ ਨਾਲ ਕੀ ਇਹ ਤਾਂ ਭਾਜੀ ਹੈ ਹੀ ਗਲਤ ਚੀਜ਼ ਹੈ ਹਰਜੋਤ ਸਿੰਘ ਜੀ ਵੀ ਨਸ਼ੇ ਦਾ ਸੇਵਨ ਕਰਨਾ ਤੇ ਲੋਕਾਂ ਨੂੰ ਉਸ ਦੀ ਜਿਹੜੀ ਸਮਗਲਿੰਗ ਕਰਨੀ ਇਹ ਤਾਂ ਸ਼ਰੇਆਮ ਮਾੜੀਆਂ ਕਰਤੂਤਾਂ ਨੇ ਤੇ ਚੰਗੀ ਗੱਲ ਹੈ ਅਜਿਹੇ ਬੰਦੇ ਫੜ ਹੋ ਜਾਣੇ ਚਾਹੀਦੇ ਆ ਜਿਹੜੇ ਪੁੱਠੇ ਕੰਮ ਜਿਹੜੇ ਉਹ ਕਰ ਰਹੇ ਆ ਉਹਦੇ ਤਾਂ ਵੀ ਆਪਣੀ ਕਮਿਊਨਿਟੀ ਨੂੰ ਇਨਵੋਲਵ ਹੋਣਾ ਚਾਹੀਦਾ ਉਹਨਾਂ ਨੂੰ FBI ਦੇ ਨਾਲ ਦੱਸਣਾ ਚਾਹੀਦਾ ਹੈਗਾ ਔਰ ਜਿਨ੍ਹਾਂ ਨੂੰ ਜਿਹਦਾ ਪਤਾ ਆ ਉਹ ਜਿੰਨੀ ਜਲਦੀ ਕਲੀਨ ਅਪ ਕਰ ਲੂਗੇ ਚੰਗੇ ਰਹੂਗੇ ਨਹੀਂ ਤਾਂ ਕੰਮ ਖਰਾਬ ਹੀ ਹੈ ਜੀ ਇਹ ਖਾਸ ਕਰਕੇ ਜਿਹੜੇ ਫ੍ਰਿਜਨੋ ਦੇ ਮੈਂ ਕਹਿੰਦਾ ਆ ਵੀ ਬਹੁਤ ਸਾਰੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਲੋਕ ਫੜੇ ਗਏ ਆ ਨਾ ਉਹਨਾਂ ਚੋਂ ਇੱਕ ਅੱਧਾ ਫ੍ਰਿਜਨੋ ਦਾ ਰਹਿਣ ਵਾਲਾ ਹੁੰਦਾ ਹੀ ਆ ਇਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ ਫ੍ਰਿਜਨੋ ਵਾਲਿਆਂ ਨੇ ਸਪੈਸ਼ਲ FBI ਦਾ ਜਿਹੜਾ ਸੈੱਲ ਆ ਉਹ ਸੈਟਅਪ ਕੀਤਾ ਆ ਡਰੱਗ ਨੂੰ ਜਿਹੜਾ ਲੱਭਣ ਦੇ ਲਈ ਵੀ ਕਿਹੜੇ ਬੰਦੇ ਜਿਹੜੇ ਡਰੱਗ ਦੇ ਵਿੱਚ ਇਨਵੋਲਵ ਹੈਗੇ ਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕਰੋਗੇ ਹਨਾ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ H1B ਦੇ ਨਾਲ ਸੰਬੰਧਿਤ ਖਬਰ ਆ ਇੱਕ ਨਵੇਂ ਸਰਵੇ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਤਿੰਨਾਂ ਚੋਂ ਇੱਕ ਇਮੀਗ੍ਰੈਂਟ ਜਿਹੜਾ H1B ਦੇ ਨਾਲ ਜੁੜਿਆ ਹੋਇਆ ਆ ਯਾਨੀ ਕਿ 33% ਤੋਂ ਵੱਧ ਜਿਹੜੇ ਲੋਕ ਆ ਆਪਣੀ ਜਿਹੜੀ ਟਰੈਵਲਿੰਗ ਆ ਉਸ ਨੂੰ ਖਾਰਜ ਕਰ ਰਹੇ ਆ ਉਸ ਨੂੰ ਰੋਕ ਰਹੇ ਆ ਉਹਨਾਂ ਨੂੰ ਇਹ ਡਰ ਆ ਆਈਸ ਦੀ ਮੋਨੀਟਰਿੰਗ ਦਾ ਕਹਿੰਦੇ ਵੀ ਇਹ ਜਿਹੜਾ ਨੇਸ਼ਨ ਵਾਈਡ ਸਰਵੇ ਕਰਵਾਇਆ ਗਿਆ ਉਸ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਹੈਗੀਆਂ ਸੋ ਨਿਊਯਾਰਕ ਟਾਈਮਜ਼ ਦੇ ਨਾਲ ਮਿਲ ਕੇ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਨੇ ਇਹ ਸਰਵੇ ਕਰਵਾਇਆ ਅਗਸਤ ਤੋਂ ਅਕਤੂਬਰ
ਮਹੀਨੇ ਦੇ ਵਿੱਚ 10 ਚੋਂ 3 ਜਿਹੜੇ ਇਮੀਗ੍ਰੈਂਟ ਆ ਉਹਨਾਂ ਨੇ ਆਪਣੇ ਟਰੈਵਲ ਪਲਾਨ ਇਸੇ ਕਰਕੇ ਵੀ ਜੀ ਇਮੀਗ੍ਰੇਸ਼ਨ ਅਥਾਰਟੀਜ਼ ਦੀ ਨਜ਼ਰ ਉਹਨਾਂ ਦੇ ਉੱਤੇ ਨਾ ਪਵੇ ਜਾਂ ਉਹਨਾਂ ਦੀ ਜ਼ਿਆਦਾ ਜਾਂਚ ਨਾ ਹੋਵੇ, ਇਸ ਲਈ ਉਹਨਾਂ ਨੇ ਆਪਣੇ ਟਰੈਵਲ ਪਲਾਨ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਇਹ ਜਿਹੜਾ ਫੀਅਰ ਆ, ਇਹ ਜਿਹੜਾ ਡਰ ਆ, ਇਹ ਲਿਮਿਟਡ ਨਹੀਂ ਆ ਵੀ ਅਨਡਾਕੂਮੈਂਟਡ ਮਾਈਗ੍ਰੈਂਟਸ ਦੇ ਨਾਲ ਹੀ ਆ। ਈਵਨ ਜਿਹੜੇ ਮਾਈਗ੍ਰੈਂਟ ਵਿਦ ਲੀਗਲ ਸਟੇਟਸ ਆ, ਜਿਨ੍ਹਾਂ 'ਚ H1B ਵਾਲੇ ਵੀ ਆ, ਕਈ ਜਿਹੜੇ ਨੈਚੁਰਲਾਈਜ਼ਡ US ਸਿਟੀਜ਼ਨਸ ਆ, ਉਹਨਾਂ ਨੇ ਵੀ ਆਪਣੇ ਪਲਾਨ ਟਰੈਵਲ ਦੇ ਕੈਂਸਲ ਕਰ ਦਿੱਤੇ ਆ। ਖਾਸ ਕਰਕੇ ਹਰਜੋਤ ਸਿੰਘ ਜੀ, ਉਹ ਲੋਕ ਜਿਨ੍ਹਾਂ ਨੂੰ ਇਹ ਡਰ ਆ ਵੀ ਪਤਾ ਨਹੀਂ ਉਹਨਾਂ ਨੇ ਜਿਹੜੇ ਪੁਰਾਣੇ ਕੋਈ ਕੇਸ ਕੀਤਾ, ਕਿਤੇ ਕੋਈ ਝੂਠ ਤਾਂ ਨਹੀਂ ਬੋਲਿਆ, ਉਹ ਤਾਂ ਉਹਨਾਂ ਦੇ ਦਿਲ ਨੂੰ ਪਤਾ ਹੋਣਾ ਆ ਵੀ ਕੀ ਉਹਨਾਂ ਨੇ ਲਿਖਿਆ ਤੇ ਕੀ ਜਿਹੜਾ ਉਹ ਨਹੀਂ ਲਿਖਿਆ। ਤੇ ਇਸ ਡਰ ਖੁਣੋਂ ਵੀ ਜਿਹੜੇ ਲੋਕ ਆ ਆਪਣੇ ਟਰੈਵਲ ਪਲਾਨ ਆ ਉਹ ਨਾਲ ਦੇ ਨਾਲ ਕੈਂਸਲ ਕਰ ਰਹੇ ਆ। US ਕੌਂਸੂਲੇਟ ਤੇ US ਦੀਆਂ ਜਿਹੜੀਆਂ ਐਮਬੈਸੀਜ਼ ਆ, ਉਹਨਾਂ ਨੇ ਖਾਸ ਤੌਰ ਤੇ ਜਿਹੜੀਆਂ ਇੰਡੀਆ ਦੇ ਵਿੱਚ ਆ, ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਸਾਰੀਆਂ ਇੰਟਰਵਿਊ 15 ਦਸੰਬਰ ਤੋਂ ਬਾਅਦ 'ਚ ਉਹਨਾਂ ਨੇ ਰੱਦ ਕਰ ਦਿੱਤੀਆਂ ਸੀ। ਨਵੇਂ ਸਿਰ ਤੋਂ ਜਿਹੜੀਆਂ ਇੰਟਰਵਿਊਜ਼ ਕਰਨੀਆਂ ਆ, ਤੇ ਹਰ ਇੱਕ ਤਰੀਕੇ ਦੀ, ਚਾਹੇ ਉਹ ਇਮੀਗ੍ਰੈਂਟ ਵੀਜ਼ੇ ਲਈ ਆ, ਚਾਹੇ ਉਹ ਨਾਨ ਇਮੀਗ੍ਰੈਂਟ ਵੀਜ਼ੇ ਲਈ ਆ। ਕਹਿੰਦਾ ਵੀ ਤੁਹਾਡਾ ਸੋਸ਼ਲ ਮੀਡੀਆ ਦੀ ਜਾਂਚ ਵੱਡੇ ਪੱਧਰ ਦੇ ਉੱਤੇ ਤੇ ਪੂਰੀ ਬਰੀਕੀ ਦੇ ਨਾਲ ਕੀਤੀ ਜਾਵੇਗੀ। ਜਿਹੜਾ ਕੋਈ ਵੀ ਆਪਣੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਹੈਂਡਲਸ, ਚਾਹੇ ਉਹ ਅਸਲੀ ਆ ਤੇ ਚਾਹੇ ਉਹਨਾਂ ਦੇ ਨਕਲੀ ਅਕਾਊਂਟ ਆ, ਜਿਹੜੇ ਕਈ ਵਾਰੀ ਧਮਕੀਆਂ ਵੀ ਦੇਣ ਆ ਜਾਂਦੇ ਆ ਨਾ ਕਮੈਂਟਾਂ ਦੇ ਵਿੱਚ, ਉਹਨਾਂ ਦੀ ਜੀ ਛੁੱਟੀ ਜਿਹੜੀ ਹੁਣ ਜਲਦੀ ਹੋਣ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇੱਥੇ ਤੱਕ ਪਹੁੰਚੀ ਆ। ਸੋ ਉਹਦੇ ਕਰਕੇ ਵੀ ਲੋਕ ਜਿਹੜੇ ਡਰੇ ਹੋਏ ਆ। ਸੋ ਜਿਹੜੇ ਇੰਟਰਨੈਟ ਮਿਲੀਟੈਂਟ ਬਣੇ ਫਿਰਦੇ ਆ ਨਾ ਕਈ, ਵੀ ਇੰਟਰਨੈਟ ਜਿਹੜੇ ਪੇਪਰ ਟਾਈਗਰ ਕਹਿ ਲਓ, ਵੀ ਉਹ ਜਿਹੜੇ ਕਾਗਜ਼ੀ ਸ਼ੇਰ ਜਿਹੜੇ ਬਣੇ ਫਿਰਦੇ ਆ, ਉਹਨਾਂ ਨੂੰ ਹੁਣ ਡਰ ਜਿਹੜਾ ਉਹ ਨਾਲ ਦੇ ਨਾਲ ਪਿਆ ਆ ਵੀ ਭਾਈ ਨੰਬਰ ਪਤਾ ਨਹੀਂ ਕਿਹੜੇ ਟਾਈਮ ਜਿਹੜਾ ਉਹ ਲੱਗ ਸਕਦਾ ਆ। ਸੋ ਉਹ ਲੋਕ ਖਾਸ ਕਰਕੇ ਆਪਣੇ ਟਰੈਵਲ ਦੇ ਪਲਾਨਸ ਆ ਨਾਲ ਦੇ ਨਾਲ ਕੈਂਸਲ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਤਕਰੀਬਨ 33% ਜਿਹੜੇ ਮਾਈਗ੍ਰੈਂਟਸ ਆ, ਜਿਹੜੇ H1B ਦੇ ਨਾਲ ਵੀ ਆ ਤੇ ਦੂਜੇ ਵੀ ਆ, ਈਵਨ ਨੈਚੁਰਲਾਈਜ਼ਡ ਸਿਟੀਜ਼ਨਸ ਰਲਾ ਮਿਲਾ ਕੇ, ਉਹਨਾਂ ਸਾਰਿਆਂ ਨੇ ਆਪਣੇ ਜਿਹੜੇ ਪਲਾਨਸ ਆ ਉਹ ਟਰੈਵਲ ਕਰਨ ਦੇ ਅਮਰੀਕਾ ਤੋਂ ਬਾਹਰ ਕੈਂਸਲ ਕਰ ਦਿੱਤੇ। ਜਿਹੜੇ ਨਾ ਇਸ ਰਿਪੋਰਟ ਦੇ ਮੁਤਾਬਕ 2/3 ਜਿਹੜੇ ਅਨਡਾਕੂਮੈਂਟਡ, ਇਹਨਾਂ 'ਚ ਕਈ ਵਰਕ ਪਰਮਿਟ ਵਾਲੇ ਵੀ ਹੈਗੇ ਆ, ਤੇ ਜਿਨ੍ਹਾਂ ਨੂੰ ਕੋਈ ਨਾ ਕੋਈ ਸ਼ੱਕ ਹੈਗੀ ਵੀ ਹਾਂ ਜੀ ਮੈਨੂੰ 20 ਸਾਲ ਪਹਿਲਾਂ DUI ਮਿਲੀ ਸੀ, ਕਿਉਂਕਿ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ, ਕਲੀਅਰ ਵੀ ਹੋ ਗਈ ਸੀ ਸਾਰਾ ਕੁਝ। ਜਦੋਂ ਵਾਪਸ ਆਏ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਆ ਤੁਹਾਡੀ ਜਿਹੜੀ DUI ਸੀ ਇਹਦਾ ਕੀ ਬਣਿਆ। ਸੋ 66% ਦੇ ਕਰੀਬ ਲੋਕ ਅਮਰੀਕਾ 'ਚ ਵੀ ਨਹੀਂ ਟਰੈਵਲ ਕਰ ਰਹੇ ਹੈਗੇ, ਕਿਉਂਕਿ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀ TSA ਵਾਲੇ ਆ, ਉਹ ਹੁਣ ਬਾਇਓਮੈਟ੍ਰਿਕਸ ਜਿਹੜਾ ਡਾਟਾ ਆ ਉਹ ਸਾਰਾ ਸ਼ੇਅਰ ਕਰ ਰਹੇ ਹੈਗੇ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨਾਲ। ਸੋ ਕਾਫੀ ਸਿਚੁਏਸ਼ਨ ਆ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਆ, ਜਦੋਂ ਕੇਸ ਅਪਰੂਵ ਹੁੰਦਾ ਆ ਜਾਂ ਆ ਜਾਂਦਾ ਗ੍ਰੀਨ ਕਾਰਡ, ਛਾਲ ਮਾਰ ਕੇ ਇੰਡੀਆ ਨੂੰ ਭੱਜਦੇ ਆ, ਵੀ ਜਿੱਥੋਂ ਤੁਸੀਂ ਕਿਹਾ ਆ ਵੀ ਸਾਡੇ ਜੀ ਸਾਨੂੰ ਖਤਰਾ ਹੈਗਾ ਸਾਡੀ ਜਾਨ ਨੂੰ, ਤੇ ਇਸ ਕਰਕੇ ਪੋਲੀਟੀਕਲ ਅਸਾਈਲਮ ਲਿਆ ਤੇ ਉੱਥੇ ਜਾ ਕੇ ਤੁਸੀਂ ਜਾ ਰਹੇ ਆ ਜਿਹੜਾ ਸੋਸ਼ਲ ਮੀਡੀਆ ਉਹ ਨਹੀਂ ਚੈੱਕ ਕਰਨਾ, ਉਹ ਇਹੀ ਚੈੱਕ ਕਰਨਾ ਹੈ ਵੀ ਕਿਹੜਾ ਉੱਥੇ ਵਿਆਹ ਕਰਾਉਣ ਗਿਆ, ਕਿਹੜਾ ਉੱਥੇ ਕੀ ਕਰਨ ਗਿਆ। ਇਹ ਸਾਰਾ ਕੁਝ ਉਸੇ ਕਰਕੇ ਆ। ਖਾਸ ਕਰਕੇ ਉਹ ਜਿਹੜੇ ਕਾਮਰੇਡ ਭਰਾ ਹੈਗੇ ਆ, ਹੁਣ ਬੜੇ ਕਈ ਔਖੇ ਆ ਨਾ, ਵੈਨਜ਼ੂਏਲਾ ਜਿਹੜਾ ਪ੍ਰੈਜ਼ੀਡੈਂਟ ਚੱਕ ਲਿਆਂਦਾ, ਮੈਂ ਦੇਖਿਆ ਕਦੇ ਇੰਡੀਆ ਵਾਲੇ ਵੀ ਕਈ ਕਮੈਂਟ ਪਾ ਰਹੇ ਆ ਵੀ ਦੇਖੋ ਜੀ ਆਹ ਤਾਂ ਬਹੁਤ ਧੱਕਾ ਹੈਗਾ। ਸੋ ਇਹ ਜਿਹੜੇ ਤੁਹਾਡੇ ਕਮੈਂਟ ਆ ਨਾ, ਜਦੋਂ ਮੁੜ ਕੇ ਉਹ ਕਹਿੰਦੇ ਵੀ ਚਾਹੇ ਜੋ ਮਰਜ਼ੀ ਹੋ ਜਾਏ ਅੱਜ ਦੀ ਡੇਟ 'ਚ, ਇੰਡੀਆ ਦਾ ਮੈਂ ਇੱਕ ਸਰਵੇ ਪੜ੍ਹ ਰਿਹਾ ਸੀ ਵੀ ਜਿੰਨਾ ਮਰਜ਼ੀ ਇਮੀਗ੍ਰੇਸ਼ਨ ਦਾ ਰੌਲਾ ਪਵੇ, ਅੱਜ ਵੀ ਮੈਜੋਰਟੀ 'ਚ ਲੋਕ ਅਮਰੀਕਾ ਨੂੰ ਹੀ ਆਉਣਾ ਚਾਹੁੰਦੇ ਆ। ਸੋ ਜਦੋਂ ਤੁਸੀਂ ਅਪਲਾਈ ਕਰਨਾ ਨਾ, ਇਹ ਸਾਰਾ ਸੋਸ਼ਲ ਮੀਡੀਆ ਉਹ ਜਿਹੜਾ ਸਕੈਨ ਕਰਦੇ ਆ। ਉਹ ਫਿਰ ਜਿਲੇ ਕਿਸੇ ਨੇ ਕੋਈ ਅਮਰੀਕਾ ਦੇ ਉਲਟ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਨਾ ਪੋਸਟ ਪਾਈ ਹੋਈ, ਤੇ ਉਹ ਤੁਹਾਡੀ ਜਿਹੜੀ ਆ ਫਿਰ ਤੁਹਾਡੇ ਲਈ ਪ੍ਰੋਬਲਮ ਬਣੂਗੀ ਜੀ। ਤੇ ਸਮਾਂ ਸਮਾਪਤ ਹੈ ਜੀ। ਮਿਲਾਂਗੇ ਹੁਣ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।